ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 11 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ, ਜਿਨ੍ਹਾਂ ਤੋਂ ਤੁਸੀਂ ਟੈਕਸ ਪੇਰੋਲ, ਵੀਜ਼ਾ, OC, ਪਾਸਪੋਰਟ, ਕਿਸੇ ਤਰ੍ਹਾਂ ਦੀਆਂ ਵੀ ਸੇਵਾਵਾਂ ਲੈਣੀਆਂ ਨੇ ਤੇ ਇਹਨਾਂ ਦਾ ਨੰਬਰ ਨੋਟ ਕਰ ਲਓ 5307517605। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰ ਵਾਲੇ USA ਕੈਨੇਡਾ ਬਾਰਡਰ ਤੇ ਨੇ ਤੇ ਇਹ ਵੀ ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੋਹਲ ਤੇ ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ। ਜੇਕਰ ਤੁਸੀਂ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਰਜ਼ੇ ਦੇ ਜਾਲ ਦੇ ਵਿੱਚ ਫਸੇ ਹੋਏ ਹੋ ਤਾਂ ਕਾਲ ਕਰ ਸਕਦੇ ਹੋ 188-888-9914 ਦੇ ਉੱਤੇ। ਤੇ ਕਰਮਜੀਤ ਸਿੰਘ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸੋ ਅੱਜ ਦਾ ਅਪਡੇਟ ਅਮਰੀਕਾ ਆਪਣਾ ਜਿਹੜਾ ਪ੍ਰੋਗਰਾਮ ਹੈ ਇਹ ਸਾਲ 2026 ਦੀ 11 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਆਪ ਸਭ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ। ਸੋ ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਐਲ ਪਾਸੋ ਟੈਕਸਸ ਦਾ ਜਿਹੜਾ 에ਅਰਪੋਰਟ ਹੈਗਾ ਆ ਉਹ ਕਲੋਜ਼ ਕੀਤਾ ਗਿਆ ਸੀ। 에ਅਰਵੇਸ ਐਲ ਪਾਸੋ ਦਾ 에ਅਰਵੇਸ ਸੋ ਹੁਣ ਉਸ ਨੂੰ ਓਪਨ ਕਰ ਦਿੱਤਾ ਗਿਆ। ਇਹਦੇ ਉੱਤੇ ਬਲੇਮ ਜੋ ਆ ਉਹ FAI ਜੋ ਹੈਗੇ ਆ ਤੇ ਪਲੱਸ ਟਰੰਪ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਇਹ ਕਿਹਾ ਵੀ ਮੈਕਸੀਕਨ ਕਾਰਟਲ ਡਰੋਨ ਇਨਕਰਜਨ ਹੋਇਆ। ਸੋ ਮੈਕਸੀਕਨ ਕਾਰਟਲ ਜੋ ਆ ਉਹਨਾਂ ਨੇ ਡਰੋਨ ਜਿਹੜਾ ਉਧਰ ਨੂੰ ਭੇਜਿਆ ਸੀਗਾ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ 10 ਦਿਨਾਂ ਦਾ ਕਲੋਜ਼ਰ ਅਨਾਉਂਸ ਕੀਤਾ ਸੀ ਵੀ ਸਾਰੀਆਂ ਫਲਾਈਟਸ ਗਰਾਊਂਡ ਕਰ ਦੇਣੀਆਂ ਟੂ ਐਂਡ ਫਰੋਮ 에ਅਰਪੋਰਟ। ਪਰ ਬਾਅਦ ਦੇ ਵਿੱਚ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ ਐਕਸ ਦੇ ਉੱਤੇ ਪੋਸਟ ਪਾਈ ਪਈ FAA ਤੇ ਡਿਫੈਂਸ ਡਿਪਾਰਟਮੈਂਟ ਇਮੀਡੀਏਟਲੀ ਉਹਨਾਂ ਨੇ ਐਕਟ ਕੀਤਾ ਤੇ ਜੋ ਡਰੋਨ ਸੀ ਉਹਨੂੰ ਉਹਨਾਂ ਨੇ ਸਿੱਟਿਆ ਵੀ ਥੱਲੇ ਤੇ ਜੋ ਥ੍ਰੈਟ ਆ ਹੁਣ ਉਹ ਨਿਊਟਰਲਾਈਜ਼ ਹੋ ਗਈ ਆ। ਕਿਸੇ ਤਰ੍ਹਾਂ ਦਾ ਵੀ ਕੋਈ ਡੈਮੇਜ ਹੋਣ ਦਾ ਖਤਰਾ ਨਹੀਂ ਹੈਗਾ, ਖਾਸ ਕਰਕੇ ਕਮਰਸ਼ੀਅਲ ਟਰੈਵਲ ਨੂੰ। ਸੋ ਨਾਰਮਲ ਫਲਾਈਟਸ ਅੱਜ ਸਵੇਰੇ ਜੋ ਆ ਉਹ ਸ਼ੁਰੂ ਹੋ ਗਈਆਂ ਹੈਗੀਆਂ। ਇਹ ਨਹੀਂ ਦੱਸਿਆ ਗਿਆ ਵੀ ਕਿੰਨੇ ਕੁ ਡਰੋਨ ਜਿਹੜੇ ਇਸ ਕੰਮ ਦੇ ਵਿੱਚ ਇਨਵੋਲਵ ਸੀਗੇ ਤੇ ਸ਼ਟਡਾਊਨ ਸਪੈਸ਼ਲ ਸਿਕਿਉਰਿਟੀ ਰੀਜ਼ਨ ਕਰਕੇ ਕੀਤਾ ਗਿਆ ਸੀਗਾ, ਜਿਹਦੇ ਨਾਲ ਬਹੁਤ ਜ਼ਿਆਦਾ ਡਿਸਟਰਪਸ਼ਨ ਹੋਣੀ ਸੀ। ਸੋ ਮੈਟਰੋਪੋਲੀਟਨ ਏਰੀਆ ਕਾਫੀ ਵੱਡਾ ਆ ਉੱਥੇ ਦਾ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਉਹਨਾਂ ਦੇ ਆਫਿਸ ਨੇ ਕਿਹਾ ਵੀ ਜਿਹੜੇ ਸਾਰੇ ਕੁਐਸਚਨ ਆ ਤੁਸੀਂ FAA ਜੋ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਤੋਂ ਪੁੱਛ ਸਕਦੇ ਹੋ। ਸਟੀਵਨ ਬਿਲਗਵੀ ਜੋ ਡਿਪਟੀ ਡਾਇਰੈਕਟਰ ਹੈਗੇ ਆ ਕਾਊਂਟਰ ਡਰੋਨ ਪ੍ਰੋਗਰਾਮ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, ਉਹਨਾਂ ਨੇ ਇਹ ਕਿਹਾ ਸੀ ਵੀ ਹਰ ਰੋਜ਼ ਕੋਈ ਨਾ ਕੋਈ ਜਿਹੜੇ ਕਾਰਟਲਸ ਆ ਉਹ ਡਰੋਨਸ ਨੂੰ ਯੂਜ਼ ਕਰ ਰਹੇ ਆ ਡਰੱਗ ਨੂੰ ਅਮਰੀਕਾ ਦੇ ਵਿੱਚ ਭੇਜਣ ਦੇ ਲਈ, ਖਾਸ ਕਰਕੇ ਜੋ USA ਦਾ ਤੇ ਮੈਕਸੀਕੋ ਦਾ ਬਾਰਡਰ ਹੈਗਾ ਤੇ ਜੋ ਬਾਰਡਰ ਪੈਟਰੋਲ ਏਜੰਟਸ ਆ ਇਹਦੀ ਪੂਰੀ ਸਰਵੇਲੈਂਸ ਕਰ ਰਹੇ ਹੈਗੇ ਆ। 27,000 ਦੇ ਕਰੀਬ ਡਰੋਨਸ ਡਿਟੈਕਟ ਕੀਤੇ ਗਏ ਆ 1600 ਫੁੱਟ ਜਾਂ 500 ਮੀਟਰ ਕਹਿ ਲਓ ਵਿਦਿਨ ਸਦਰਨ ਬਾਰਡਰ ਪਿਛਲੇ ਮਹੀਨੇ 'ਚ। ਇਹ ਤੋਂ ਤੁਸੀਂ ਦੇਖ ਲਓ ਕਿ ਕਿੰਨੀ ਕੁ ਤਕੜੀ ਜਿਹੜੀ ਆ ਉਹ ਟੈਕਨੋਲੋਜੀ ਵਰਤ ਰਹੇ ਹੈਗੇ ਆ ਜਿਹੜੇ ਡਰੱਗ ਕਾਰਟਲਸ ਹੈਗੇ ਆ। 27,000 ਡਰੋਨ ਡਿਟੈਕਟ ਕੀਤੇ ਗਏ ਸੀ ਸੋ ਪਿਛਲੇ 6 ਮਹੀਨਿਆਂ ਦੇ ਵਿੱਚ। ਸੋ ਇਹ ਮੋਸਟਲੀ ਕਹਿੰਦੇ ਵੀ ਰਾਤ ਦੇ ਟਾਈਮ ਦੇ ਉੱਤੇ ਫਲਾਈਟ ਕਰਦੇ ਹੈਗੇ ਆ
ਤੇ ਹੋਮਲੈਂਡ ਸਿਕਿਉਰਿਟੀ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਮੈਥ ਆ, ਹਜ਼ਾਰਾਂ ਪਾਉਂਡ ਉਹ ਵੀ ਜੋ ਰਿਕਵਰ ਕੀਤੀ ਹੈਗੀ ਆ ਇਹਨਾਂ ਡਰੋਨਸ ਦੇ ਰਾਹੀਂ ਜੋ ਭੇਜਦੇ ਹੈਗੇ ਆ। ਮੈਕਸੀਕਨ ਆਫੀਸ਼ੀਅਲਸ ਵਾਸ਼ਿੰਗਟਨ ਨੂੰ ਆ ਰਹੇ ਆ। ਐਲ ਪਾਸੋ ਬਾਰਡਰ ਸਿਟੀ ਆ, ਜਿਹਦੀ ਪੋਪੂਲੇਸ਼ਨ 7 ਲੱਖ ਦੇ ਕਰੀਬ ਆ, ਜਿੱਥੇ ਜੋ ਫਲਾਈਟ ਸੀਗੀਆਂ ਉਹ ਬੰਦ ਹੋਈਆਂ ਹੈਗੀਆਂ। ਸੋ ਇਹ ਇੱਕ ਵੱਡਾ ਇਸ਼ੂ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਹੈਗਾ। ਸਿਓਡਾਡ ਯੋਰੇਜ਼ ਜੋ 1.5 ਮਿਲੀਅਨ ਦੇ ਕਰੀਬ ਲੋਕ ਰਹਿੰਦੇ ਆ, ਉਹ ਬਾਰਡਰ ਦੇ ਉਸ ਪਾਰ ਹੈਗੇ ਆ। ਸੋ ਉਹ ਕਹਿੰਦੇ ਇਸ ਜੋ 에ਅਰਪੋਰਟ ਹੈ ਇਹਦੀਆਂ ਸਰਵਿਸਿਜ਼ ਵੀ ਕਾਫੀ ਜ਼ਿਆਦਾ ਲੈਂਦੇ ਹੈਗੇ ਆ। ਸੋ ਮੈਕਸੀਕਨ ਡਿਫੈਂਸ ਤੇ ਨੇਵੀ ਸੈਕਟਰੀਜ਼ ਅੱਜ ਨਾਰਦਰਨ ਕਮਾਂਡ ਆਫੀਸ਼ੀਅਲਸ ਨੂੰ ਵਾਸ਼ਿੰਗਟਨ ਦੇ ਵਿੱਚ ਮਿਲਣ ਜਾ ਰਹੇ ਹੈਗੇ ਆ। ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਜਿਹੜੇ ਡਰੱਗ ਕਾਰਟਲਸ ਆ ਉਹਨਾਂ ਨੂੰ ਅਸੀਂ ਖਤਮ ਕਰਕੇ ਰਹਾਂਗੇ, ਤੇ ਕਾਫੀ ਜੋ ਕਸ਼ਮਕਸ਼ ਕਹਿ ਸਕਦੇ ਆ ਉੱਥੇ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੈਨਬਾਮ ਤੇ ਟਰੰਪ ਉਹਨਾਂ ਦੇ ਵਿਚਕਾਰ ਚੱਲੀ ਆ ਪਈ ਜੀ ਯੂਐਸ ਦੀ ਮਿਲਟਰੀ ਉੱਥੇ ਐਂਟਰ ਨਹੀਂ ਹੋ ਸਕਦੀ, ਤੇ ਕਈ ਲੋਕ ਇਹ ਕਹਿ ਰਹੇ ਵੀ ਯੂਐਸ ਦੇ ਡਰੋਨ ਆਲਰੇਡੀ ਮੈਕਸੀਕੋ ਦੇ ਵਿੱਚ ਫਲਾਈ ਹੋ ਰਹੇ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਰਿਪਰੈਜ਼ੈਂਟੇਟਿਵ ਬੋਰੋਨਿਕਾ ਐਸਕੋਬਾਰ ਡੈਮੋਕ੍ਰੇਟ, ਜਿਨ੍ਹਾਂ ਦਾ ਡਿਸਟ੍ਰਿਕਟ ਆ ਐਲ ਪਾਸੋ, ਉਹਨਾਂ ਨੇ FAA ਨੂੰ ਕਿਹਾ ਵੀ ਇਮੀਡੀਏਟਲੀ ਰਿਸਟ੍ਰਿਕਸ਼ਨਸ ਜੋ ਆ ਉਹਨਾਂ ਨੂੰ ਚੱਕੀਆਂ ਜਾਣ। ਪਰ ਜੋ ਕੁਝ ਕਹਿੰਦੇ ਵੀ ਗੱਲਬਾਤ ਆ ਰਹੀ ਆ ਵੀ ਦਾ ਇਨਫੋਰਮੇਸ਼ਨ ਡਜ਼ ਨਾਟ ਐਡ ਅਪ। ਸੋ ਜੋ ਫੈਡਰਲ ਗਵਰਨਮੈਂਟ ਤੋਂ ਇਨਫੋਰਮੇਸ਼ਨ ਮਿਲ ਰਹੀ ਆ ਉਹਦਾ ਕੋਈ ਫਾਈਨਲ ਰਿਜ਼ਲਟ ਨਹੀਂ ਪਤਾ ਲੱਗ ਰਿਹਾ ਹੈਗਾ। ਸੋ ਇਹ ਇੱਕ ਕਾਫੀ ਵੱਡੀ ਖਬਰ ਆ ਕਿ ਅਮਰੀਕਾ ਦਾ ਜਿਹੜਾ ਹੁਣ 에ਅਰ ਸਪੇਸ ਹੈਗਾ ਆਪਣੇ ਟੈਕਸਸ ਦੇ ਵਿੱਚ ਐਲ ਪਾਸੋ 에ਅਰ ਸਪੇਸ, ਉਸ ਨੂੰ ਸ਼ਟ ਡਾਊਨ ਕਰਨਾ ਪਿਆ ਸੀ ਡਰੱਗ ਕਾਰਟਲਸ ਦੇ ਡਰੋਨ ਕਰਕੇ, ਤੇ ਹੁਣ ਉਸ ਨੂੰ ਦੁਬਾਰਾ ਕੀ ਖੋਲ ਦਿੱਤਾ ਗਿਆ ਹੈ। ਜੀ, ਅਗਲੀ ਖਬਰ ਜਿਹੜੀ ਆ ਰਹੀ ਆ ਉਹ ਜਿਹੜੇ ਇੱਥੋਂ ਦੇ ਮੰਤਰੀ ਨੇ ਕਹਿ ਲਓ ਉਹਨਾਂ ਦੇ ਨਾਲ ਜੁੜੀ ਹੋਈ ਆ। ਪੈਮ ਬੌਂਡੀ ਜਿਹੜੇ ਕਿ ਲਗਾਤਾਰ ਸੁਰਖੀਆਂ ਦੇ ਵਿੱਚ ਨੇ, ਅਟਾਰਨੀ ਜਨਰਲ ਪੈਮ ਬੌਂਡੀ ਦੇ ਨਾਲ ਜੁੜੀ ਹੋਈ ਆ। ਹਾਊਸ ਜੁਡੀਸ਼ਰੀ ਕਮੇਟੀ ਦੀ ਹੀਅਰਿੰਗ ਦੇ ਵਿੱਚ ਕਹਿੰਦੇ ਕਿ ਖਾਸਾ ਡਰਾਮਾ ਹੋ ਗਿਆ। ਕਾਰਨ ਇਹ ਕਿ ਜਦੋਂ ਬੌਂਡੀ ਨੂੰ ਸਵਾਲ ਕੀਤੇ ਗਏ ਤਾਂ ਉਹ ਉੱਚੀ ਬੋਲਣ ਲੱਗੀ। ਉਹਨਾਂ ਦੀ ਜਿਹੜੀ ਆਵਾਜ਼ ਸੀ ਉਹ ਰੂਮ ਦੇ ਵਿੱਚ ਸਭ ਤੋਂ ਉੱਚੀ ਆਖੀ ਗਈ ਆ। ਅਖੀਰ ਤੇ ਇਹ ਡਰਾਮਾ ਇੰਨਾ ਕੁ ਵੱਧ ਗਿਆ ਵੀ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਦੇ ਉੱਤੇ ਦੋਸ਼ ਲਾਏ ਉਹਨੇ ਵੀ ਇਹ ਮੈਨੂੰ ਡਰਾਉਣੀ ਜਿਹੜੀ ਟੋਨ ਆ ਉਹਦੇ ਵਿੱਚ ਸਵਾਲ ਪੁੱਛ ਰਹੇ ਨੇ। ਅਟਾਰਨੀ ਜਨਰਲ ਜਿਹੜੇ ਨੇ ਉਹਨਾਂ ਦੀ ਆਵਾਜ਼ ਇੱਕ ਵਾਰੀ ਇੰਨੀ ਕੁ ਉੱਚੀ ਹੋ ਗਈ ਸੀ ਕਿ ਜਿਮ ਜਾਰਡਨ ਜਿਹੜੇ ਕਿ ਰਿਪਬਲਿਕਨ ਨੇ, ਚੇਅਰਮੈਨ ਵੀ ਨੇ ਕਮੇਟੀ ਦੇ, ਉਹਨਾਂ ਨੂੰ ਵਿੱਚ ਉਹਦੇ ਇਨਵੋਲਵ ਹੋ ਕੇ ਉਹਨਾਂ ਨੂੰ ਰੋਕਣਾ ਪਿਆ ਪੈਮ ਬੌਂਡੀ ਨੂੰ, ਤੇ ਉਹਨਾਂ ਨੇ ਕਿਹਾ ਕਿ ਨਹੀਂ ਇਸ ਤਰੀਕੇ ਦੇ ਨਾਲ ਤੁਸੀਂ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਹੀਅਰਿੰਗ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਪੇਸ਼ ਨਹੀਂ ਆ ਸਕਦੇ। ਪਰ ਲਗਾਤਾਰ ਜਿਹੜਾ ਆਪਸੀ ਤਣਾਅ ਸੀ ਉਹ ਬਣਿਆ ਰਿਹਾ। ਪ੍ਰੈਮਿਲਾ ਜੈਪਾਲ ਜਿਹੜੇ ਨੇ ਉਹਨਾਂ ਨੇ ਕਈ ਜਿਹੜੇ ਸਵਾਲ ਪੁੱਛੇ ਸੀ, ਖਾਸ ਕਰਕੇ ਜੈਫਰੀ ਐਪਸਟੀਨ ਜਿਹੜੀਆਂ ਫਾਈਲਸ ਨੇ ਉਹਨਾਂ ਨੂੰ ਲੈ ਕੇ। ਪੈਮ ਬੌਂਡੀ ਜਿਹੜੇ ਕਿ ਉਹਨਾਂ ਨੇ ਦੋਸ਼ ਲਾਏ, ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਸੀਗੇ। ਸੋ ਕਹਿੰਦੇ ਵੀ ਤੁਸੀਂ ਜਿਹੜੇ ਲਗਾਤਾਰ ਸਵਾਲਾਂ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਇਹਨਾਂ ਤੋਂ ਭੱਜ ਨਹੀਂ ਸਕਦੇ। ਪਰ ਐਪਸਟੀਨ ਦੇ ਮਾਮਲੇ ਦੇ ਵਿੱਚ ਪੈਮ ਬੌਂਡੀ ਨੂੰ ਕਿਹਾ ਗਿਆ ਕਿ ਤੁਸੀਂ ਇਹ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰਕੇ ਤੇ ਲੋੜੋਂ ਵੱਧ ਇਸ ਮਾਮਲੇ ਦੇ ਵਿੱਚ ਹੇਰ-ਫੇਰ ਕੀਤਾ, ਪ੍ਰੈਮਿਲਾ ਜੈਪਾਲ ਦੇ ਕਹਿਣ ਦੇ ਮੁਤਾਬਕ। ਉਸ ਤੋਂ ਬਾਅਦ ਕਹਿੰਦੇ ਸਥਿਤੀ ਹੋਰ ਅਨਕੰਫਰਟੇਬਲ ਹੋ ਗਈ ਸੀ ਤੇ ਡਰਾਮੈਟਿਕ ਮੂਵਮੈਂਟ ਜਿਹੜੀ ਉਹ ਤਿਆਰ ਹੋ ਗਈ ਸੀਗੀ, ਤੇ ਲਗਾਤਾਰ ਇਹਨਾਂ ਦੇ ਵਿੱਚ ਆਪਸੀ ਜਿਹੜੀ ਤਕਰਾਰਬਾਜ਼ੀ ਉਹ ਹੁੰਦੀ ਰਹੀ। ਤੇ ਬਾਅਦ ਦੇ ਵਿੱਚ ਜਦੋਂ ਜਿਮ ਜਾਰਡਨ ਜਿਨ੍ਹਾਂ ਨੇ ਦਖਲਅੰਦਾਜ਼ੀ ਕਰਕੇ ਇਸ ਜਿਹੜੀ ਬਹਿਸ ਆ ਜਾਂ ਜਿਹੜੇ ਇੱਕ ਵਾਰੀ ਤਾਂ ਪੂਰਾ ਤਣਾਅ ਬਣ ਗਿਆ ਸੀ ਉਹਨੂੰ ਰੋਕਣ ਦਾ ਯਤਨ ਕੀਤਾ, ਤਾਂ ਉਸ ਤੋਂ ਬਾਅਦ ਪੈਮ ਬੌਂਡੀ ਵੀ ਜਿਹੜੇ ਆ ਉਹ ਥੋੜੇ ਬਹੁਤ ਸ਼ਾਂਤ ਹੋਏ। ਇਹਦੇ ਨਾਲ ਬੌਂਡੀ ਜਿਹੜੇ ਨੇ ਉਹਨਾਂ ਨੇ ਡਿਫੈਂਡ ਕੀਤਾ ਐਪਸਟੀਨ ਦੇ ਮਾਮਲੇ ਦੇ ਵਿੱਚ। ਉਹ ਕਹਿੰਦੇ ਵੀ ਮੈਂ ਇੱਕ ਕੈਰੀਅਰ ਪ੍ਰੋਸੀਕਿਊਟਰ ਦੇ ਨਾਂ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸੰਬੋਧਨ ਕੀਤਾ, ਤੇ ਕਹਿੰਦੇ ਵੀ ਮੈਂ ਆਪਣੇ ਇਸ ਮਾਮਲੇ ਦੇ ਵਿੱਚ ਜਿੰਨਾ ਵੀ ਮੇਰਾ ਕੈਰੀਅਰ ਆ ਤੇ ਮੈਂ ਵਿਕਟਮਸ ਦੇ ਲਈ ਫਾਈਟ ਜਿਹੜੀ ਆ ਉਹ ਕਰਦੀ ਰਹੀ ਹਾਂ ਤੇ ਕਰਦੀ ਰਹੂੰਗੀ, ਜਿਹੜੇ ਵੀ ਮੇਰੇ ਤੱਕ ਹੁਣ ਤੱਕ ਪਹੁੰਚੇ ਨੇ। ਸੋ ਕਹਿੰਦੇ ਵੀ ਮੇਰਾ ਨਾਂ ਤੁਸੀਂ ਇਸ ਮਾਮਲੇ ਦੇ ਵਿੱਚ ਬੇਲੋੜਾ ਨਾ ਇਨਵੋਲਵ ਕਰੋ। ਸੋ ਉਸ ਤੋਂ ਬਾਅਦ ਰਸਕਿਨ ਜਿਹੜੇ ਨੇ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕੀਤੀ, ਤੇ ਰਸਕਿਨ ਨੇ ਵੀ ਉਹਨਾਂ ਨੂੰ ਜਿਹੜੇ ਤਿੱਖੇ ਸਵਾਲ ਇਸ ਮਾਮਲੇ ਦੇ ਵਿੱਚ ਪੁੱਛੇ। ਸੋ ਤੇ 4 ਜਾਣੇ ਜਿਹੜੇ ਨੇ, ਜੈਮੀ ਰਸਕਿਨ ਤੇ ਪੈਮ ਬੌਂਡੀ, ਪ੍ਰੈਮਿਲਾ ਜੈਪਾਲ ਤੇ ਜਿਹੜੇ ਇੱਕ ਰਿਪਬਲਿਕਨ ਪਾਰਟੀ ਤਰਫੋਂ ਨੇ, ਉਹਨਾਂ ਨੇ ਇਸ ਮਾਮਲੇ ਦੇ ਵਿੱਚ 4ਾਂ ਦੀ ਜਿਹੜੀ ਆਪਸੀ ਗੱਲਬਾਤ ਆ ਉਹ ਬਹੁਤ ਜ਼ਿਆਦਾ ਵੱਧ ਗਈ ਸੀ। ਤੇ ਜਿਮ ਜਾਰਡਨ ਦੇ ਦਖਲ ਦੇ ਨਾਲ ਬਾਅਦ ਦੇ ਵਿੱਚ ਇਹ ਜਿਹੜਾ ਮਾਮਲਾ ਜਿਹੜੀ ਹੀਅਰਿੰਗ ਸੀ ਹੌਲੀ ਫਿਰ ਸ਼ਾਂਤ ਪਾਸੇ ਵਾਲੇ ਨੂੰ ਤੁਰੀ ਸੀ। ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਵੀ ਕ੍ਰਿਟੀਸਾਈਜ਼ ਕਰ ਰਹੇ ਹੈਗੇ ਪੈਮ ਬੌਂਡੀ ਨੂੰ, ਖਾਸ ਕਰਕੇ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਜੈਫਰੀ ਐਪਸਟਾਈਨ ਦੀਆਂ ਜੋ ਸੈਕਸ ਅਫੈਂਡਰ ਸੀਗਾ ਉਹਦੀਆਂ ਫਾਈਲਸ ਨੂੰ ਹੈਂਡਲ ਕੀਤਾ ਹੈਗਾ ਆ। ਸੋ ਕ੍ਰਿਟਿਸਿਜ਼ਮ ਕਹਿੰਦੇ ਵੀ ਡਿਪਾਰਟਮੈਂਟ ਦਾ ਫੇਲਿਅਰ ਹੋਇਆ ਹੈਗਾ। ਇਸ ਤੋਂ ਬਿਨਾ ਬਹੁਤ ਸਾਰੇ ਜੋ ਓਪੋਨੈਂਟਸ ਹੈਗੇ ਆ ਪ੍ਰੈਜ਼ੀਡੈਂਟ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਡਿਪਾਰਟਮੈਂਟ ਆਫ ਜਸਟਿਸ
ਪੂਰੀ ਤਰ੍ਹਾਂ ਪੋਲੀਟੀਕਲੀ ਇਨਵੋਲਵ ਆ। ਉਹਨਾਂ ਨੇ ਫੈਡਰਲ ਰਿਜ਼ਰਵ ਬੋਰਡ ਦੇ ਜਿਹੜੇ ਚੇਅਰਮੈਨ ਆ ਜਰੋਮ ਪਾਵਲ, ਉਹਨਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ। ਕੈਲੀਫੋਰਨੀਆ ਦੇ ਡੈਮੋਕ੍ਰੇਟ ਸੈਨੇਟਰ ਐਡਮ ਸ਼ਿਫ ਆ, ਉਹਨਾਂ ਦੀ ਸਾਬਕਾ ਅਵਾਮਾ ਟਾਈਮ ਦੇ ਇੰਟੈਲੀਜੈਂਸ ਆਫੀਸ਼ੀਅਲ ਜੇਮਸ ਕਲੈਪਰ ਤੇ ਜੌਨ ਬ੍ਰੈਨਨ ਕਹਿੰਦੇ ਵੀ ਅੱਜ ਤੱਕ ਕਦੇ ਇਹ ਨਹੀਂ ਹੋਇਆ ਜੋ ਡਿਪਾਰਟਮੈਂਟ ਆਫ ਜਸਟਿਸ ਨੂੰ ਪੋਲੀਟੀਸਾਈਜ਼ ਕੀਤਾ ਹੋਇਆ ਹੋਵੇ। ਸੋ ਇਹ ਪੈਮ ਬੌਂਡੀ ਉਹਨਾਂ ਦੇ ਅੰਡਰ ਹੋ ਰਿਹਾ ਹੈਗਾ ਆ। ਸੋ ਪਰ ਸੋ ਫਾਰ ਪੈਮ ਬੌਂਡੀ ਉਹਨਾਂ ਨੂੰ ਟਰੰਪ ਉਹਨਾਂ ਦੀ ਪੂਰੀ ਸਪੋਰਟ ਆ ਤੇ ਹਜੇ ਤੱਕ ਉਹ ਕਿਤੇ ਜਾਂਦੇ ਨਹੀਂ ਤੇ ਉਹ ਅਟਾਰਨੀ ਜਨਰਲ ਹੀ ਟਿਕੇ ਰਹਿਣਗੇ। ਜੀ ਅਗਲੀ ਜਿਹੜੀ ਖਬਰ ਆ ਉਹ ਇੱਕ ਭਾਰਤੀ ਜੋੜੇ ਦੇ ਨਾਲ ਜੁੜੀ ਹੋਈ। ਆਪਾਂ ਨੂੰ ਪਤਾ ਹੀ ਹੈ ਕਿ ਅਮਰੀਕਾ ਦੀ ਬਾਰਡਰ ਤੇ ਹੁਣ ਜਿਹੜੀ ਸਖਤੀ ਆ ਉਹ ਬਹੁਤ ਜ਼ਿਆਦਾ ਕੀਤੀ ਹੋਈ ਆ। ਪਹਿਲਾਂ ਬਾਰਡਰ ਖੁੱਲਾ ਸੀਗਾ ਤੇ ਇਸ ਸਖਤੀ ਦੇ ਕਰਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਅਮਰੀਕੀ ਬਾਰਡਰ ਤੋਂ ਕ੍ਰਾਸ ਕਰਨ ਤੋਂ ਪਹਿਲਾਂ ਹੀ ਮੁੜ ਰਹੇ ਨੇ ਤੇ ਜਾਂ ਫਿਰ ਜਿਹੜੇ ਇਸ ਕੰਮ ਦੇ ਨਾਲ ਜੁੜੇ ਹੋਏ ਲੋਕ ਸੀ, ਜਿਹੜੇ ਤਸਕਰੀ ਕਰਦੇ ਸੀਗੇ, ਉਹਨਾਂ ਨੇ ਹੁਣ ਜਿਹੜੇ ਲੋਕ ਆ ਰਹੇ ਨੇ 2 ਨੰਬਰ ਦੇ ਵਿੱਚ, ਉਹਨਾਂ ਨੂੰ ਅਗਵਾ ਕਰਨ ਦਾ, ਉਹਨਾਂ ਨੂੰ ਕਿਡਨੈਪਿੰਗ ਕਰਨ ਦਾ ਕੰਮ ਜਿਹੜਾ ਸ਼ੁਰੂ ਕਰ ਲਿਆ। ਗੁਜਰਾਤ ਦੇ ਆਨੰਦ ਜ਼ਿਲ੍ਹੇ ਦਾ ਇੱਕ ਜੋੜਾ ਇਹੋ ਜਿਹੇ ਲੋਕਾਂ ਦੇ ਜਿਹੜਾ ਹੱਥੇ ਚੜ ਗਿਆ। ਇਹ ਅਮਰੀਕਾ ਨੂੰ ਆ ਰਿਹਾ ਸੀ, ਅਜ਼ਰਬਾਈਜਾਨ ਦੇ ਵਿੱਚ ਇਹਨਾਂ ਨੂੰ ਅਗਵਾ ਕਰ ਲਿਆ ਗਿਆ ਤੇ ਫਿਰੌਤੀ ਦੇ ਲਈ ਬੰਧਕ ਬਣਾ ਲਿਆ ਗਿਆ ਸੀ। ਉਸ ਤੋਂ ਬਾਅਦ ਇਹਨਾਂ ਨੂੰ ਕਹਿੰਦੇ ਕਿ ਅਜ਼ਰਬਾਈਜਾਨ ਤੋਂ ਜਦੋਂ ਇਹਨਾਂ ਦੀ ਇੱਕ ਵੀਡੀਓ ਪੋਸਟ ਹੁੰਦੀ ਹੈ ਤੇ ਉਸ ਤੋਂ ਬਾਅਦ ਧਰੁਵ ਪਟੇਲ ਤੇ ਉਹਨਾਂ ਦੀ ਪਤਨੀ ਦੀਪਿਕਾ ਨੂੰ ਰਿਹਾ ਕਰਵਾਇਆ ਗਿਆ। ਵਿਦੇਸ਼ ਮੰਤਰਾਲੇ ਨੂੰ MEA ਨੂੰ ਦਖਲਅੰਦਾਜ਼ੀ ਕਰਨੀ ਪਈ। ਧਰੁਵ ਪਟੇਲ ਤੇ ਦੀਪਿਕਾ ਪਟੇਲ ਨੇ ਦੱਸਿਆ ਵੀ ਉਹਨਾਂ ਨੂੰ ਉਹ ਜਾਣਾ ਚਾਹੁੰਦੇ ਸੀ ਅਮਰੀਕਾ ਦੇ ਵਿੱਚ 2 ਨੰਬਰ ਦੇ ਰਸਤੇ ਰਾਹੀਂ, ਗੈਰ ਕਾਨੂੰਨੀ ਤਰੀਕੇ ਦੇ ਰਾਹੀਂ। ਆਨੰਦ ਜ਼ਿਲ੍ਹਾ ਗੁਜਰਾਤ ਦੇ ਵਿੱਚ ਉੱਥੋਂ ਇਹ ਸੰਬੰਧਿਤ ਨੇ ਤੇ ਉਹਨਾਂ ਨੂੰ ਇਸ ਰਸਤੇ ਦੇ ਦਰਮਿਆਨ ਅਜ਼ਰਬਾਈਜਾਨ ਤੋਂ ਬਾਅਦ ਜਦੋਂ ਉਹਨਾਂ ਨੇ ਕ੍ਰਾਸ ਕਰਨਾ ਚਾਹਿਆ ਤਾਂ ਅਗਵਾਕਾਰਾਂ ਨੇ ਉਹਨਾਂ ਨੂੰ ਅਗਵਾ ਕਰ ਲਿਆ ਸੀਗਾ ਤੇ ਫਿਰੌਤੀ ਦੀ ਮੰਗ ਕੀਤੀ। ਤੇ ਉਸ ਤੋਂ ਬਾਅਦ ਕਹਿੰਦੇ ਵੀ ਇਹਨਾਂ ਦੇ ਵਿੱਚੋਂ ਇੱਕ ਬੰਦਾ ਸੀਗਾ ਜਿਹਨੇ ਇਹ ਗੱਲ ਕਹੀ ਸੀ ਕਿ ਮੈਂ ਤੁਹਾਨੂੰ ਸੁਰੱਖਿਅਤ ਜਿਹੜਾ ਉਹ ਮੈਕਸੀਕੋ ਦੇ ਵਿੱਚ ਅਮਰੀਕੀ ਸਰਹੱਦ ਦੇ ਨੇੜੇ ਕਰ ਦਾਂਗਾ, ਉਸ ਤੋਂ ਬਾਅਦ ਟੱਪਣਾ ਜਿਹੜਾ ਉਹ ਤੁਹਾਡਾ ਕੰਮ ਆ, ਲੰਘਣਾ ਉੱਥੋਂ ਤੁਹਾਡਾ ਕੰਮ ਹੈ। ਬਾਅਦ ਦੇ ਵਿੱਚ ਇਹਨਾਂ ਦੇ ਵਿੱਚੋਂ ਇੱਕ ਅਗਵਾਕਾਰਾਂ ਦੇ ਵਿੱਚੋਂ ਉਸੇ ਬੰਦੇ ਨੇ ਇਹਨਾਂ ਨੂੰ ਅਗਵਾਕਾਰਾਂ ਨੂੰ ਸੂਚਨਾ ਦਿੱਤੀ ਵੀ ਇਸ ਤਰ੍ਹਾਂ ਜੋੜਾ ਤੇ ਉਹ ਅਮਰੀਕਾ ਜਾਣਾ ਚਾਹੁੰਦਾ ਤੇ ਉਹਨਾਂ ਨੂੰ ਤੁਸੀਂ ਅਗਵਾ ਕਰ ਲਓ ਤੇ ਮਤਲਬ ਮੁਖਬਰੀ ਕਰਤੀ ਉਹਨੇ ਜਿਹੜੇ ਦੂਜੇ ਪਾਸੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਮਨੁੱਖੀ ਤਸਕਰੀ ਦੇ ਨਾਲ ਜੁੜੇ ਜਿਹੜੇ ਗੈਂਗ ਨੇ ਉਹਨਾਂ ਦੇ ਕੋਲੇ। ਇਹਨਾਂ ਦੋਨਾਂ ਨੂੰ, ਧਰੁਵ ਪਟੇਲ ਤੇ ਦੀਪਿਕਾ ਪਟੇਲ ਨੂੰ ਅਗਵਾ ਕਰ ਲਿਆ ਗਿਆ। ਬਾਅਦ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਮਿਤਿਸ਼ ਪਟੇਲ ਦੇ ਦਫ਼ਤਰ ਦੇ ਨਾਲ ਜਿਹੜਾ ਉਹ ਸੰਪਰਕ ਕੀਤਾ ਸੀ, ਜਿਹੜੇ ਕਿ ਅਜ਼ਰਬਾਈਜਾਨ ਦੇ ਵਿੱਚ ਨੇ ਤੇ ਆਨੰਦ ਤੋਂ ਮੈਂਬਰ ਪਾਰਲੀਮੈਂਟ ਨੇ। ਉਹਨਾਂ ਨੇ ਅਜ਼ਰਬਾਈਜਾਨ ਦੇ ਵਿੱਚ ਉਹਨਾਂ ਦੇ ਇੱਕ ਹੋਰ ਜਿਹੜਾ ਇੱਕ ਰਿਸ਼ਤੇਦਾਰ ਹੈ ਉਹਦੇ ਨਾਲ ਸੰਪਰਕ ਕੀਤਾ ਤੇ ਫਿਰ ਇਸ ਮਾਮਲੇ ਦੇ ਵਿੱਚ MEA ਜਿਹੜੀ ਇਨਵੋਲਵ ਹੁੰਦੀ ਆ ਤੇ ਫਿਰ ਇਹਨਾਂ ਦੀ ਜਿਹੜੀ ਰਿਹਾਈ ਉਹ ਹੋ ਸਕੀ। ਚਲੋ ਇਹ ਤਾਂ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਰਿਹਾਈ ਹੋ ਸਕੀ ਹੈ ਜਾਂ ਜਿਹੜੇ ਪਟੇਲਾਂ ਦੇ ਮਾਮਲੇ ਦੇ ਵਿੱਚ ਕਹਿ ਲਓ ਜਾਂ ਗੁਜਰਾਤੀਆਂ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਵੀ ਕੀਤਾ। ਪਰ ਬਹੁਤ ਸਾਰੇ ਲੋਕ ਭਾਰਤ ਦੇ ਅਜਿਹੇ ਨੇ ਜਿਨ੍ਹਾਂ ਦੇ ਅੱਜ ਵੀ ਜਿਹੜੇ ਲੋਕ ਉਹ ਉਡੀਕ ਰਹੇ ਨੇ ਜਾਂ ਉਹ ਸਰਕਾਰ ਤੋਂ ਜਵਾਬ ਮੰਗ ਰਹੇ ਨੇ ਵੀ ਰੂਸ ਦੇ ਵਿੱਚ ਜਿਹੜੇ ਸਾਡੇ ਲੋਕ ਗਏ ਆ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਦਿਓ। ਇਸ ਮਾਮਲੇ ਦੇ ਵਿੱਚ ਵਿਦੇਸ਼ ਮੰਤਰਾਲਾ ਕਦੇ ਵੀ ਲੋਕਾਂ ਦੀ ਸੁਣਵਾਈ ਨਹੀਂ ਕਰਦਾ ਦਿਖਾਈ ਦਿੰਦਾ। ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਨੇ। ਪੰਜਾਬੀ USA ਦੇ ਉੱਤੇ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਇੱਕ ਸਟੋਰੀ ਵੀ ਲਾਈ ਸੀ ਜਿਹਦੇ ਵਿੱਚ ਇੱਕ ਪੀੜਤ ਪਰਿਵਾਰ ਨੂੰ ਇਹ ਗੱਲ ਕਹੀ ਗਈ ਸੀ ਪੁਲਿਸ ਵਾਲਿਆਂ ਵੱਲੋਂ ਵੀ ਤੂੰ ਸਾਨੂੰ ਪਹਿਲਾਂ ਪਾਰਟੀ ਦੇ, ਵੀ ਦੱਸੋ ਉੱਥੇ ਕੋਈ ਵਿਆਹ ਹੋਈ ਜਾਂਦਾ ਜਾਂ ਕੋਈ ਹੋਰ ਕੋਈ ਜਸ਼ਨ ਮਨਾਏ ਜਾ ਰਹੇ ਆ, ਵੀ ਤੂੰ ਸਾਨੂੰ ਦਾਰੂ ਲਈ ਪੈਸੇ ਦੇ ਫਿਰ ਅਸੀਂ ਤੇਰੀ ਕੋਈ ਰਿਪੋਰਟ ਦਰਜ ਕਰਾਂਗੇ। ਸੋ ਇਸ ਤਰ੍ਹਾਂ ਦਾ ਜਿਹੜਾ ਆਪਾਂ ਨੂੰ ਜਿਹੜਾ ਭੇਦਭਾਵ ਹੈ, ਜਿਹੜਾ ਪੱਖਪਾਤ ਆ, ਉਹ ਸਰਕਾਰਾਂ ਦੇ ਕੰਮਾਂ ਦੇ ਵਿੱਚ ਵੀ ਦਿਖਦਾ ਵੀ ਅਜ਼ਰਬਾਈਜਾਨ ਤੋਂ ਤਾਂ ਅਗਵਾ ਹੋਏ ਲੋਕ ਵੀ ਛੁਡਾ ਲਏ ਗਏ ਆ ਕਿਉਂਕਿ ਉਹ ਪ੍ਰਧਾਨ ਮੰਤਰੀ ਦੇ ਸੂਬੇ ਤੋਂ ਤਾਲੁਕਾਤ ਰੱਖਦੇ ਸੀ ਜਾਂ ਜਿਹੜੇ ਉੱਥੋਂ ਦਾ ਮੈਂਬਰ ਪਾਰਲੀਮੈਂਟ ਸੀ ਉਹਨਾਂ ਦੇ ਨਾਲ ਉਹਨਾਂ ਦੇ ਚੰਗੇ ਸੰਬੰਧ ਸੀ। ਇੱਕ ਪਾਸੇ ਰੋਲ ਰਹੇ ਨੇ ਪੰਜਾਬ ਦੇ ਮੁੰਡੇ, ਭਾਰਤ ਦੇ ਹੋਰ ਥਾਵਾਂ ਤੋਂ ਲੋਕ ਰੂਸ ਦੇ ਵਿੱਚ ਲੜ ਰਹੇ ਨੇ, ਜ਼ਬਰੀ ਭਰਤੀ ਕੀਤਾ ਗਿਆ। ਉਹਨਾਂ ਮਾਮਲਿਆਂ ਦੇ ਵਿੱਚ ਕਦੇ ਵਿਦੇਸ਼ ਮੰਤਰਾਲੇ ਨੇ ਚੂੰ ਤੱਕ ਨਹੀਂ ਕੀਤੀ। ਜੀ ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਬਹੁਤ ਹੀ ਮਾੜੀ ਖਬਰ ਆ। ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਇੱਕ ਟਾਊਨ ਟੰਬਲਰ ਰਿਜ, ਜੋ ਉੱਥੇ ਇੱਕ ਸੈਕੰਡਰੀ ਸਕੂਲ ਸੀ, ਉੱਥੇ ਇੱਕ ਲੜਕੀ ਨੇ ਹੀ, ਇਹ ਹੁਣ ਨਾਮ ਨਹੀਂ ਹਜੇ ਉਹਨੇ ਡਿਸਕਲੋਜ਼ ਕੀਤਾ, ਸਟੂਡੈਂਟਸ ਦੇ ਉੱਤੇ ਗੋਲੀਆਂ ਚਲਾਈਆਂ ਜਿਹਦੇ ਨਾਲ 9 ਤੋਂ ਲੈ ਕੇ 10 ਤੱਕ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ, 25 ਜਾਣੇ ਜਿਹੜੇ ਆ ਪੂਰੀ ਤਰ੍ਹਾਂ ਫੱਟੜ ਹੋ ਚੁੱਕੇ ਹੈਗੇ ਆ। ਸੋ ਕੈਨੇਡਾ ਦੇ ਇਤਿਹਾਸ ਦੇ ਵਿੱਚ ਇਹ ਦੂਜੀ ਮਾਸ ਸ਼ੂਟਿੰਗ ਸੀਗੀ। ਇਸ ਤੋਂ ਪਹਿਲਾਂ ਕੁਝ ਸਾਲ ਪਹਿਲਾਂ ਇੱਕ ਹੋਰ ਜਗ੍ਹਾ ਦੇ ਉੱਤੇ ਮਾਸ ਸ਼ੂਟਿੰਗ ਹੋਈ ਸੀ। ਜੋ ਟੰਬਲਰ ਰਿਜ ਸੈਕੰਡਰੀ ਸਕੂਲ ਆ, ਉੱਥੇ 6 ਵਿਕਟਮਸ ਦੀ ਬੋਡੀ ਮਿਲੀ। 2 ਜਣਿਆਂ ਦੀ ਕਿਸੇ ਘਰ ਦੇ ਵਿੱਚ ਮਿਲੀ ਤੇ ਜੋ ਗੋਲੀ ਚਲਾਉਣ ਵਾਲੀ ਸੀ ਉਹਦੀ ਵੀ ਜਿਹੜੀ ਬੋਡੀ ਮਿਲੀ ਹੈਗੀ ਆ। 2 ਜਣਿਆਂ ਨੂੰ 에ਅਰਲਿਫਟ ਕੀਤਾ ਗਿਆ। ਸੋ ਬਹੁਤ ਹੀ ਛੋਟਾ ਜਿਹਾ ਟਾਊਨ ਹੈਗਾ ਟੰਬਲਰ ਰਿਜ, ਜਿੱਥੇ 2400 ਲੋਕ ਰਹਿੰਦੇ ਆ ਤੇ ਕਹਿੰਦੇ ਹਰ ਕੋਈ ਇੱਕ ਦੂਜੇ ਨੂੰ ਜਾਣਦਾ ਹੈਗਾ। ਛੋਟਾ ਟਾਊਨ ਆ। ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣਾਂ ਨੇ
ਇਹ ਦੱਸਿਆ ਵੀ ਅੱਜ ਪੂਰਾ ਜਿਹੜਾ ਕੈਨੇਡਾ ਆ ਉਹ ਇਹ ਅਫਸੋਸ ਕਰ ਰਿਹਾ ਆ, ਜੋ ਮਾਸ ਸ਼ੂਟਿੰਗਸ ਆ ਕੈਨੇਡਾ ਦੀ ਹਿਸਟਰੀ ਦੇ ਵਿੱਚ ਬੜੀਆਂ ਰੇਅਰ ਆ, ਬਹੁਤ ਘੱਟ ਹੁੰਦੀਆਂ ਹੈਗੀਆਂ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੇ ਗਨ ਲਾਜ਼ ਆ ਉਹ ਕਾਫੀ ਸਟ੍ਰਿਕਟ ਹੈਗੇ ਆ। ਕੰਜ਼ਰਵੇਟਿਵ ਲੀਡਰ ਜੋ ਪੀਅਰ ਪੋਲੀਵਰ ਆ, ਉਹਨਾਂ ਨੇ ਵੀ ਕਿਹਾ ਵੀ ਹਾਰਟ ਬ੍ਰੇਕ ਐਂਡ ਹੈਲ, ਤੇ ਪੇਰੈਂਟਸ ਤੇ ਵਿਕਟਮਸ ਦੇ ਨਾਲ ਮੈਂ ਪੂਰਾ ਹੈਗਾ ਆ, ਬਹੁਤ ਹੀ ਮਾੜੀ ਗੱਲ ਹੋਈ ਹੈਗੀ ਆ। ਐਜ਼ ਏ ਫਾਦਰ, ਕਹਿੰਦੇ ਐਜ਼ ਏ ਪਿਤਾ ਮੈਂ ਇਮੈਜਿਨ ਕਰ ਸਕਦਾ ਆ ਜਦੋਂ ਤੁਹਾਨੂੰ ਕਾਲਸ ਆਉਂਦੀਆਂ ਆ ਵੀ ਤੁਹਾਡਾ ਜਿਹੜਾ ਬੱਚਾ ਆ ਉਹਦੀ ਡੈਥ ਹੋ ਚੁੱਕੀ ਆ, ਬਹੁਤ ਹੀ ਜਿਹੜੀ ਘਿਨਾਉਣੀ ਘਟਨਾ ਜਿਹੜੀ ਵਾਪਰੀ ਹੈਗੀ ਆ। ਸੋ ਕਾਰਨੀ ਉਹਨਾਂ ਨੇ ਜਰਮਨ ਜਾਣਾ ਸੀ, ਉਹ ਸਾਰੀ ਉਹਨਾਂ ਨੇ ਆਪਣੀਆਂ ਅਪਾਇੰਟਮੈਂਟਸ ਕੈਂਸਲ ਕਰ ਦਿੱਤੀਆਂ ਆ, ਤੇ ਹੁਣ ਉਹ ਕਹਿੰਦੇ ਆ ਵੀ ਮੈਂ ਪੂਰਾ ਫੋਕਸ ਇੱਥੇ ਕਰ ਰਿਹਾ ਹੈਗਾ ਆ। ਉਹਨੂੰ ਪਹਿਲਾਂ ਹੈਲੀਫੈਕਸ ਨੋਵਾ ਸਕੋਸ਼ੀਆ ਜਾਣਾ ਸੀ, ਉਸ ਤੋਂ ਬਾਅਦ ਜਰਮਨ ਜਾਣਾ ਸੀ, ਸੋ ਸਾਰੀਆਂ ਉਹ ਕੈਂਸਲ ਕਰਕੇ ਉਹਨਾਂ ਦੀ ਪਾਰਲੀਮੈਂਟ ਦੇ ਬੰਦੇ ਜੋ ਕੁਛ ਆ ਉਹ ਉੱਥੇ ਵੀ ਪਹੁੰਚ ਰਹੇ ਹੈਗੇ ਆ। ਪਬਲਿਕਲੀ ਹਜੇ ਆਇਡੈਂਟੀਟੀ ਕਨਫਰਮ ਨਹੀਂ ਕੀਤੀ ਗਈ ਹੈਗੀ ਜਿਸ ਨੇ ਗੋਲੀਆਂ ਚਲਾਈਆਂ ਸੀਗੀਆਂ। ਮੋਸਟ ਪ੍ਰੋਬਬਲੀ ਕਹਿੰਦੇ ਸਟੂਡੈਂਟ ਹੀ ਆ, ਉਹ ਵੀ ਲੇਡੀ ਸਟੂਡੈਂਟ ਲੱਗਦੀ ਹੈਗੀ ਆ। ਸਟਾਫ ਸਰਜੈਂਟ ਕ੍ਰਿਸ ਕਲਾਰਕ ਜੋ ਸੀਨੀਅਰ ਮੀਡੀਆ ਰਿਲੇਸ਼ਨ ਦੇ ਆਫੀਸਰ ਹੈਗੇ ਆ RCMP ਦੇ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕਨਫਰਮ ਨਹੀਂ ਕਰ ਸਕਦੇ ਹੈਗੇ। ਪੂਰੀ ਦੁਨੀਆ ਦੇ ਉੱਤੋਂ ਵੀ ਜੋ ਕਾਲਸ ਆ ਕਾਰਨੀ ਉਹਨਾਂ ਨੂੰ ਆ ਰਹੀਆਂ। 1999 ਦੇ ਵਿੱਚ ਮੌਂਟਰੀਅਲ ਸਕੂਲ ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀਗੀ, ਇਕੋਲੇ ਪੋਲੀਟੈਕਨਿਕ ਜੋ ਹੈਗਾ, ਤੇ ਨੇਸ਼ਨ ਇਸ ਵੇਲੇ ਕਹਿੰਦੇ ਵੀ ਬਹੁਤ ਦੁੱਖ ਵਿੱਚੋਂ ਲੰਘ ਰਹੀ ਹੈਗੀ ਆ। ਮਾਰਕ ਕਾਰਨੀ ਹੁਣੀ ਇਹ ਕਿਹਾ ਹੈਗਾ। ਕਿੰਗ ਚਾਰਲਸ III ਉਹਨਾਂ ਨੇ ਵੀ ਕੰਡੋਲੈਂਸਸ ਆਪਣੀਆਂ ਭੇਜੀਆਂ ਹੈਗੀਆਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ। ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਮੁਲਕਾਂ ਦੇ ਹੈਡ ਜੋ ਆ ਉਹਨਾਂ ਨੇ ਕੰਡੋਲੈਂਸਸ ਭੇਜੀਆਂ ਹੈਗੀਆਂ ਜੀ। ਇਸੇ ਤਰ੍ਹਾਂ ਜੇਕਰ ਕੈਨੇਡਾ ਦੇ ਵਿੱਚ ਹੁਣ ਤੱਕ ਦੀਆਂ ਜਿਹੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਨੇ, ਮਾਸ ਸ਼ੂਟਿੰਗ ਦੀਆਂ ਘਟਨਾਵਾਂ ਵਾਪਰੀਆਂ ਨੇ, ਜੇਕਰ ਉਹਨਾਂ ਤੇ ਗੌਰ ਕਰੀਏ ਤਾਂ ਦਸੰਬਰ 6 1999 ਦਾ ਜਿਹੜਾ ਦਿਨ ਆ ਉਹ ਯਾਦ ਆ ਜਾਂਦਾ, ਜਦੋਂ ਇਕੋਲ ਪੋਲੀਟੈਕਨਿਕ ਮੌਂਟਰੀਅਲ ਦੇ ਵਿੱਚ ਕਾਲਜ ਆ, ਤੇ ਉਹਦੇ ਵਿੱਚ 25 ਸਾਲਾ ਇੱਕ ਮਾਰਕ ਲਿਪਿਨ ਨਾਂ ਦਾ ਬੰਦਾ ਹੈ, ਜਿਹਨੇ ਘੱਟੋ ਘੱਟ 2 ਦਰਜਨ ਤੋਂ ਵੱਧ ਯਾਨੀ ਕਿ 14 ਲੋਕਾਂ ਨੂੰ ਮਾਰ ਦਿੱਤਾ ਸੀ ਤੇ ਬਾਅਦ ਦੇ ਵਿੱਚ ਆਪ ਵੀ ਖੁਦਕੁਸ਼ੀ ਕਰ ਲਈ ਸੀ। ਇਸੇ ਤਰ੍ਹਾਂ ਅਪ੍ਰੈਲ 28 ਦੀ ਗੱਲ ਆ 1999 ਦੀ, ਜਦੋਂ 14 ਸਾਲਾਂ ਦਾ ਜਿਹੜਾ ਗ੍ਰੇਡ 9 ਦਾ ਜਿਹੜਾ ਸਟੂਡੈਂਟ ਹੈ, ਉਹਨੇ 3 ਜਵਾਕਾਂ ਨੂੰ ਜਿਹੜਾ ਉਹ ਮਾਰ ਦਿੱਤਾ ਸੀਗਾ। ਤੇ 17 ਸਾਲਾ ਜਿਹੜਾ ਜੈਸਨ ਲੈਂਗ ਹੈ, ਇਹ ਆਪਣੇ ਆਪ ਨੂੰ ਵੀ ਇਹਨੇ ਜਿਹੜਾ ਮਾਰ ਲਿਆ ਸੀ ਅਰੈਸਟ ਹੋਣ ਤੋਂ ਪਹਿਲਾਂ। ਡੈਵਸਨ ਕਾਲਜ ਹੈ ਮੌਂਟਰੀਅਲ ਦੇ ਵਿੱਚ, ਸਤੰਬਰ 13 ਦੀ ਘਟਨਾ 2006 ਦੀ, ਜਦੋਂ 18 ਸਾਲਾ ਜਿਹੜੀ ਐਂਟੀਸੀਆ ਡੀ ਸੋਸਾ ਇਹਨੂੰ ਮਾਰ ਦਿੱਤਾ ਗਿਆ ਸੀ, ਤੇ 20 ਜਾਣੇ ਹੋਰ ਜਿਹੜੇ ਆ ਉਹ ਇੱਕ ਬੰਦੂਕਧਾਰੀ ਨੇ ਜਿਹੜਾ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਮਾਮਲੇ ਦੇ ਵਿੱਚ ਕਿਮਵੀਰ ਗਿੱਲ 25 ਸਾਲਾ ਜਿਹੜਾ ਉਹਨੇ ਜਿਹੜੀ ਓਪਨ ਜਿਹੜੀ ਆ ਉਹ ਫਾਇਰ ਕੀਤੇ ਸੀਗੇ ਸੈਮੀ ਆਟੋਮੈਟਿਕ ਵੈਪਨ ਦੇ ਨਾਲ, ਤੇ ਬਾਅਦ ਦੇ ਵਿੱਚ ਕਹਿੰਦੇ ਕਿ ਗਿੱਲ ਜਿਹੜਾ ਕਿਮਵੀਰ ਗਿੱਲ ਉਹ ਵੀ ਪੁਲਿਸ ਗਨ ਫਾਈਟ ਦੇ ਵਿੱਚ ਮਾਰਿਆ ਗਿਆ ਸੀ। VC ਜੈਫਰੀ ਜਿਹੜੇ ਕਾਲਜੀਏਟ ਇੰਸਟੀਚਿਊਟ ਆ ਟੋਰਾਂਟੋ ਦੇ ਵਿੱਚ, ਇੱਥੇ ਮਈ 23 2007 ਨੂੰ 15 ਸਾਲਾ ਜਾਰਡਨ ਮੈਨਰ ਜਿਹੜਾ ਉਹ ਇੱਕ ਗਨ ਸ਼ਾਟ ਦੇ ਨਾਲ ਜਿਹੜਾ ਉਹ ਜ਼ਖਮੀ ਮਿਲਿਆ ਸੀ, ਇੱਕ ਬੰਦੂਕ ਦੇ ਜਿਹੜੇ ਗੋਲੀ ਲੱਗਣ ਦੇ ਨਾਲ ਕਹਿ ਸਕਦੇ ਆਪਾਂ। ਬਾਅਦ ਦੇ ਵਿੱਚ ਉਹਨੂੰ ਜਿਹੜਾ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪਤਾ ਲੱਗਾ ਕਿ ਇਸ ਮਾਮਲੇ ਦੇ ਵਿੱਚ 2 ਜਿਹੜੇ ਅਲੜ ਉਮਰ ਦੇ ਜਵਾਕ ਆ ਉਹਨਾਂ ਨੂੰ ਫਸਟ ਡਿਗਰੀ ਮਰਡਰ ਦੇ ਨਾਲ ਚਾਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਲੈਸਰ ਸੀਨਸ ਜਿਹੜਾ ਮੌਂਟੇਸਰੀਆ ਕੁਇਬਿਕ ਦੇ ਵਿੱਚ, ਉੱਥੇ 2013 ਦੀ ਗੱਲ ਆ, ਅਪ੍ਰੈਲ ਦੇ ਮਹੀਨੇ 5 ਤਰੀਕ ਦੀ, ਜਦੋਂ 2 ਜਣਿਆਂ ਨੂੰ ਮਾਰ ਦਿੱਤਾ ਗਿਆ ਸੀਗਾ, ਤੇ ਜਿਹੜਾ ਸ਼ੂਟਰ ਆ ਉਹਨੂੰ ਆਇਡੈਂਟੀਫਾਈਡ ਕੀਤਾ ਗਿਆ ਸੀਗਾ ਰੌਬਰਟ ਚੈਰਨ ਦੇ ਰੂਪ ਦੇ ਵਿੱਚ। ਸੋ ਉਸ ਤੋਂ ਬਾਅਦ ਜਨਵਰੀ 22 2016 ਦੇ ਵਿੱਚ ਰੈਂਡਲ ਡਕੋਤਾ ਫਾਊਂਟੇਨ ਜਿਹੜਾ ਉਹਨੇ 2 ਜਣਿਆਂ ਨੂੰ ਮਾਰ ਦਿੱਤਾ ਸੀ, ਜਿਹੜੇ ਕਿ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਉਹਦੇ ਕਜ਼ਨ ਹੀ ਸੀਗੇ, ਜਿਹੜੇ ਕਿ ਇਸ ਸਕੂਲ ਦੇ ਵਿੱਚ ਪੜ੍ਹਦੇ ਸੀ। ਸੈਸਕਾਟੂਨ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਸੀਗੀ। ਸੋ ਅਮਰੀਕਾ ਦੇ ਵਿੱਚ ਤਾਂ ਆਪਾਂ ਹਮੇਸ਼ਾ ਦੇਖਦੇ ਹਾਂ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗ ਸਕੂਲਾਂ ਦੇ ਵਿੱਚ ਕਿਵੇਂ ਹੁੰਦੀ ਹੈ ਤਾਂ ਦੁਨੀਆ ਭਰ ਦੇ ਵਿੱਚ ਚਰਚਾ ਹੁੰਦੀ ਹੈ। ਪਰ ਕੈਨੇਡਾ ਵੀ ਜਿਹੜਾ ਜਿਹਨੂੰ ਬੜਾ ਪੀਸਫੁਲ ਮੁਲਕ ਕਿਹਾ ਜਾਂਦਾ, ਜਾਂ ਬੜਾ ਇਹ ਕਿਹਾ ਜਾਂਦਾ ਸੀ ਪਹਿਲਾਂ, ਹੁਣ ਨਹੀਂਗਾ, ਕਿ ਇਹ ਬੜਾ ਅਮਨ ਪਸੰਦ ਜਿਹੜਾ ਅਮਨ ਕਾਨੂੰਨ ਪਸੰਦ ਮੁਲਕ ਆ, ਤੇ ਇੱਥੇ ਬੜੀ ਸ਼ਾਂਤੀ ਹੈ ਤੇ ਬੜਾ ਕੋਈ ਕ੍ਰਾਈਮ ਰੇਟ ਨਹੀਂ ਹੈਗਾ, ਕੁਛ ਨਹੀਂ ਹੈਗਾ। ਪਰ ਉੱਥੇ ਵੀ ਤੁਸੀਂ ਦੇਖੋ ਵੀ ਸਕੂਲਾਂ ਦੇ ਵਿੱਚ ਉੱਥੇ ਵੀ ਮਾਸ ਸ਼ੂਟਿੰਗ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰੀਆਂ ਨੇ, ਜਿਨ੍ਹਾਂ ਨੇ ਲੋਕਾਂ ਨੂੰ ਖੌਫਜ਼ਦਾ ਕੀਤਾ। ਤੇ ਇਹਦੇ ਵਿੱਚ ਬੜੀ ਮੰਦਭਾਗੀ ਗੱਲ ਆ ਵੀ ਇਹਦੇ ਵਿੱਚ ਇੱਕ ਪੰਜਾਬੀ ਹਮਲਾਵਰ ਦਾ ਵੀ ਨਾਂ ਜਿਹੜਾ ਕਿਮਵੀਰ ਗਿੱਲ ਦੇ ਰੂਪ ਦੇ ਵਿੱਚ ਉਹ ਬੋਲਦਾ ਹੈ ਜੀ। ਪਹਿਲੀਆਂ ਸ਼ੂਟਿੰਗਸ ਦੇ ਵਿੱਚ, ਹਾਂਜੀ ਪਹਿਲੀਆਂ ਸ਼ੂਟਿੰਗ ਦੇ ਵਿੱਚ, ਇਸ ਸਾਲ 'ਚ ਨਹੀਂ ਜੀ। ਸੋ ਵਰਲਡ ਲੀਡਰਸ ਜਿਹੜੇ ਆ ਉਹਨਾਂ ਦੇ ਵਿੱਚ ਜਰਮਨ ਦੇ ਚਾਂਸਲਰ ਫ੍ਰੈਡਰਿਚ ਮਰਜ਼,
ਉਹਨਾਂ ਨੇ ਕਿਹਾ ਵੀ ਮੈਂ ਬਹੁਤ ਦੁੱਖ ਵਿੱਚ ਹਾਂ, ਜੋ ਕੁਝ ਟਿੰਬਲਰ ਰਿਜ ਸਕੂਲ ਦੇ ਵਿੱਚ ਵਾਪਰਿਆ ਤੇ ਪਰਿਵਾਰ ਦੇ ਨਾਲ ਤੇ ਕੈਨੇਡੀਅਨ ਲੋਕਾਂ ਦੇ ਨਾਲ ਸਾਡੀ ਸਿੰਪਥੀ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹਨਾਂ ਨੇ ਵੀ ਕਿਹਾ ਵੀ ਹੀ ਵਾਸ ਸ਼ੌਕਡ ਬਾਈ ਦ ਨਿਊਜ਼ ਆਫ ਸ਼ੂਟਿੰਗ, ਜਿੱਥੇ ਬੱਚੇ ਮਾਰੇ ਗਏ ਹੈਗੇ ਆ, ਤੇ ਨੋ ਵਨ ਸ਼ੁੱਡ ਰਿਮੇਨ ਇਨਡਿਫਰੈਂਟ। ਇਹ ਟ੍ਰੈਜਡੀ ਜੋ ਕੁਝ ਘਟਨਾ ਵਾਪਰੀ ਆ, ਟ੍ਰੈਜਡੀਜ਼ ਵਾਪਰੀ ਹੈਗੀ ਆ, ਇਹ ਕਦੇ ਕਿਤੇ ਵੀ ਨਹੀਂ ਵਾਪਰਨੀਆਂ ਚਾਹੀਦੀਆਂ। ਜੀ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਨੇ ਵੀ ਆਪਣਾ ਜਿਹੜਾ ਆ ਕੰਡੋਲੈਂਸਸ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੂੰ ਭੇਜੀਆਂ ਹੈਗੀਆਂ ਆ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕਿਹਾ ਵੀ ਅਸੀਂ ਵੀ ਕੈਨੇਡਾ ਦੇ ਲੋਕਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਹੈਗੇ ਆ। ਪ੍ਰੈਜ਼ੀਡੈਂਟ ਫਰਾਂਸ ਦੇ ਜੋ ਮੈਨੂਅਲ ਮੈਕਰੋਨ ਆ, ਉਹਨਾਂ ਨੇ ਕਿਹਾ ਹੈ ਵੀ ਬਹੁਤ ਹੀ ਹੌਰਰ ਹੈ ਸਟਕ ਇਹ ਸਕੂਲ, ਸੋ ਬਹੁਤ ਹੀ ਮਾੜੀ ਗੱਲ ਵਾਪਰੀ ਹੈਗੀ ਆ। ਸੋ ਅਸੀਂ ਪੂਰੇ ਕੈਨੇਡਾ ਦੇ ਲੋਕਾਂ ਦੇ ਨਾਲ ਹੈਗੇ ਆ। ਜੀ ਬਹੁਤ ਛੋਟੀ ਜਿਹੀ ਕਮਿਊਨਿਟੀ ਆ। ਉੱਥੇ ਦੇ ਇੱਕ ਚਰਚ ਦੇ ਜੋ ਪਾਦਰੀ ਆ, ਉਹਨਾਂ ਨੇ ਕਿਹਾ ਵੀ ਮੋਸਟ ਪ੍ਰੋਬਬਲੀ ਮੈਨੂੰ ਲੱਗਦਾ ਵੀ ਜਿਹਨੇ ਗੋਲੀ ਚਲਾਈ ਹੋਊ ਤੇ ਜਿਹੜੇ ਬੱਚੇ ਜਿੰਨੇ ਵੀ ਮਰੇ ਗਏ ਆ ਉਹ ਮੈਨੂੰ ਸਾਰੇ ਜਾਣਦੇ ਆ। ਕਹਿੰਦੇ ਵੀ 2800 ਦਾ ਪਾਪੂਲੇਸ਼ਨ ਆ, ਹਰ ਕੋਈ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਉਸ ਏਰੀਏ ਦੇ ਵਿੱਚ ਜਾਣਦਾ ਹੈਗਾ। ਪਰ ਬਹੁਤ ਹੀ ਮਾੜੀ ਘਟਨਾ ਜਿਹੜੀ ਆ ਉਹ ਵਾਪਰੀ ਹੈਗੀ ਆ। ਕਹਿੰਦੇ ਵੀ ਇਦਾਂ ਦੀਆਂ ਜਿਹੜੀਆਂ ਸ਼ੂਟਿੰਗਸ ਆ ਕੈਨੇਡਾ ਦੇ ਵਿੱਚ ਅਨਹਰਡ ਹੈਗੀਆਂ, ਕਦੇ ਬਹੁਤ ਘੱਟ ਸੁਣੀਆਂ ਗਈਆਂ, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਬਹੁਤ ਵਾਰ ਹੁੰਦਾ ਹੈ, ਕੈਨੇਡਾ 'ਚ ਬਹੁਤ ਘੱਟ ਇਦਾਂ ਦੀ ਜਿਹੜੀ ਆ ਜੋ ਘਟਨਾ ਆ ਉਹ ਵਾਪਰਦੀ ਆ। ਸੋ ਸ਼ੂਟਰ ਦਾ ਵਾਰ-ਵਾਰ ਫਿਰ ਉਹ ਦੱਸ ਰਹੇ ਆ ਵੀ ਸ਼ਾਇਦ ਇੱਕ ਲੇਡੀ ਆ, ਮੇਲ ਨਹੀਂ ਹੈਗਾ, ਮੇਬੀ ਸਟੂਡੈਂਟ ਹੀ ਹੋਵੇ। ਉਹਦੀ ਜਿਹੜੀ ਇਨਫੋਰਮੇਸ਼ਨ ਆ ਉਹ ਹਜੇ ਤੱਕ ਵੀ ਜਿਹੜੀ ਆ ਉੱਥੇ ਦੀ RCMP ਵੱਲੋਂ ਡਿਸਕਲੋਜ਼ ਨਹੀਂ ਕੀਤੀ ਗਈ ਹੈਗੀ। ਸੋ ਸਕੂਲ ਹਜੇ ਜਿਹੜਾ ਆ ਉਹ ਸ਼ਟ ਡਾਊਨ। ਜੀ ਅਗਲੀ ਖਬਰ ਦੇ ਵੱਲ ਵਧੀਏ। ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਵਿਸ਼ਵ ਭਰ ਦੇ ਵਿੱਚ ਜਿਹੜੇ ਭ੍ਰਿਸ਼ਟਾਚਾਰ ਜਿਨ੍ਹਾਂ ਮੁਲਕਾਂ ਦੇ ਵਿੱਚ ਜ਼ਿਆਦਾ, ਉਹਨਾਂ ਨੂੰ ਲੈ ਕੇ ਹੁਣ ਇੱਕ ਜਿਹੜੀ ਆ ਉਹ ਦਰਜਾਬੰਦੀ ਜਿਹੜੀ ਆ ਜ਼ਾਹਰ ਕੀਤੀ ਹੈ, ਲੋਕਾਂ ਦੇ ਸਾਹਮਣੇ ਰੱਖੀ ਹੈ, ਜਿਹਦੇ ਵਿੱਚ ਭ੍ਰਿਸ਼ਟਾਚਾਰ ਧਾਰਨਾ ਸੂਚਕਾਂਕ ਜਿਹਨੂੰ CPI ਕਿਹਾ ਗਿਆ ਉਹ ਜਾਰੀ ਕੀਤਾ ਹੈ। ਇਹ ਦੁਨੀਆ ਭਰ ਦੇ ਵਿੱਚ ਜਿਹੜੇ ਡੈਮੋਕ੍ਰੈਟਿਕ ਮੁਲਕ ਨੇ ਉਹਨਾਂ ਦੇ ਵਿੱਚ ਲਗਾਤਾਰ ਭ੍ਰਿਸ਼ਟਾਚਾਰ ਵਧਣ ਦਾ ਇਸ਼ਾਰਾ ਕਰਦਾ। ਰਿਪੋਰਟ ਦੇ ਮੁਤਾਬਕ ਇਹਨਾਂ ਦੇ ਵਿੱਚ ਜਿਹੜੀ ਦਰਜਾਬੰਦੀ ਰੱਖੀ ਗਈ ਉਹ 100 ਤੱਕ ਰੱਖੀ ਗਈ ਸੀ ਤੇ ਡੈਨਮਾਰਕ ਦੇ ਇਸ ਮਾਮਲੇ ਦੇ ਵਿੱਚ 99 ਨੰਬਰ ਨੇ, ਮਤਲਬ 99 ਅੰਕ ਨੇ ਉਹਨਾਂ ਦੇ ਵਿੱਚ ਦਰਜਾਬੰਦੀ ਦੇ ਵਿੱਚ। ਉਹਨੂੰ ਸਭ ਤੋਂ ਘੱਟ ਭ੍ਰਿਸ਼ਟ ਜਿਹੜਾ ਦੇਸ਼ ਉਹ ਗਿਣਿਆ ਗਿਆ। ਇਸ ਤੋਂ ਬਾਅਦ ਫਿਨਲੈਂਡ ਅਤੇ ਸਿੰਗਾਪੁਰ ਦਾ ਨੰਬਰ ਆਉਂਦਾ। ਦੂਜੇ ਪਾਸੇ ਸੋਮਾਲੀਆ ਤੇ ਦੱਖਣੀ ਸੁਡਾਨ, ਇਹਨਾਂ ਦੇ ਸਿਰਫ 9 ਨੰਬਰ ਨੇ ਤੇ ਇਹਨਾਂ ਨੂੰ ਸੂਚੀ ਦੇ ਵਿੱਚ ਸਭ ਤੋਂ ਹੇਠਾਂ ਰੱਖਿਆ ਗਿਆ। ਦੱਸਿਆ ਗਿਆ ਕਿ ਇੱਥੇ ਜਿਹੜਾ ਭ੍ਰਿਸ਼ਟਾਚਾਰ ਆ ਉਹ ਹੱਦੋਂ ਵੱਧ ਹੈ ਸੋਮਾਲੀਆ ਤੇ ਦੱਖਣੀ ਸੁਡਾਨ ਦੇ ਵਿੱਚ। ਵੈਨਜ਼ੂਏਲਾ ਦੀ ਇਸ ਮਾਮਲੇ ਦੇ ਵਿੱਚ ਹਾਲਤ ਕਾਫੀ ਖਰਾਬ ਆ। ਆਪਾਂ ਦੇਖਿਆ ਕਿ ਵੈਨਜ਼ੂਏਲਾ ਦੇ ਵਿੱਚ ਪਹਿਲਾਂ ਹੀ ਬਹੁਤ ਕੁਝ ਹੋਇਆ ਤੇ ਉੱਥੇ ਜਿਹੜਾ ਕਿਵੇਂ ਜਿਹੜੀ ਪੋਲੀਟੀਕਲ ਅਸਥਿਰਤਾ ਉਸ ਮਾਮਲੇ ਦੇ ਵਿੱਚ ਕਰਪਸ਼ਨ ਨੂੰ ਹੋਰ ਜਿਹੜਾ ਉਹ ਹੱਲਾਸ਼ੇਰੀ ਮਿਲੀ ਆ। ਦੁਨੀਆ ਦੇ ਜ਼ਿਆਦਾਤਰ ਦੇਸ਼ ਕਹਿੰਦੇ ਕਿ ਭ੍ਰਿਸ਼ਟਾਚਾਰ ਦੇ ਨਾਲ ਨਜਿੱਠਣ ਦੇ ਵਿੱਚ ਨਾਕਾਮ ਰਹੇ ਨੇ। ਸਰਵੇਖਣ ਕੀਤਾ ਗਿਆ 182 ਮੁਲਕਾਂ ਦੇ ਵਿੱਚੋਂ ਤੇ 122 ਮੁਲਕ ਅਜਿਹੇ ਨੇ ਜਿਨ੍ਹਾਂ ਦਾ ਸਕੋਰ ਜਿਹੜਾ 50 ਤੋਂ ਵੀ ਘੱਟ ਹੈ। ਨਿਊਜ਼ੀਲੈਂਡ, ਕੈਨੇਡਾ ਤੇ ਬਰਤਾਨੀਆ ਤੇ ਫਰਾਂਸ ਵਰਗੇ ਜਿਹੜੇ ਕਿ ਵਿਕਸਿਤ ਦੇਸ਼ ਨੇ, ਡੈਮੋਕ੍ਰੈਟਿਕ ਮੁਲਕ ਨੇ, ਉਹਨਾਂ ਦੇ ਅੰਕਾਂ ਦੇ ਵਿੱਚ ਵੀ ਕਹਿੰਦੇ ਗਿਰਾਵਟ ਦਰਜ ਕੀਤੀ ਗਈ ਤੇ ਇੱਥੇ ਵੀ ਕਹਿੰਦੇ ਕਿ ਜਿਹੜੇ ਭ੍ਰਿਸ਼ਟਾਚਾਰ ਦੇ ਰੂਪ ਨੇ ਉਹ ਬਦਲੇ ਹੋਏ ਨੇ ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਭ੍ਰਿਸ਼ਟਾਚਾਰ ਜਿਹੜਾ ਉਹ ਜਾਰੀ ਹੈ, ਜਾਂ ਕਹ ਲਓ ਜੌਬਸ ਦੇ ਵਿੱਚ ਜਾਂ ਪਾਲਿਸੀ ਮੇਕਿੰਗ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ ਇੱਥੇ ਭ੍ਰਿਸ਼ਟਾਚਾਰ ਜਿਹੜਾ ਉਹ ਹੋ ਰਿਹਾ, ਲੁਕਵੇਂ ਰੂਪ ਦੇ ਵਿੱਚ ਵੀ ਬਹੁਤ ਜ਼ਿਆਦਾ ਹੋ ਰਿਹਾ। ਅਮਰੀਕਾ ਦੀ ਸਥਿਤੀ ਬਾਰੇ ਵੀ ਗੰਭੀਰ ਚਿੰਤਾ ਜਿਹੜੀ ਆ ਉਹ ਜਤਾਈ ਗਈ ਆ। ਅਮਰੀਕਾ ਦੀ ਸਥਿਤੀ ਕਹਿੰਦੇ ਕਾਫੀ ਪਹਿਲਾਂ ਨਾਲੋਂ ਅੰਕ ਜਿਹੜੇ ਉਹ ਸਕੋਰ ਘਟਿਆ, 64 ਹੀ ਰਹਿ ਗਿਆ। ਪਹਿਲਾਂ ਇਹਨਾਂ ਦਾ ਸਕੋਰ ਅਮਰੀਕਾ ਦਾ ਚੰਗਾ ਸੀ, ਖਾਸ ਕਰਕੇ ਟਰੰਪ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦੇ ਦੌਰਾਨ ਅਮਰੀਕਾ ਦਾ ਜਿਹੜਾ ਸਕੋਰ ਘਟ ਕੇ ਕਹਿੰਦੇ ਕਿ 64 ਰਹਿ ਗਿਆ। ਰੂਸ 22 ਅੰਕ ਨੇ ਰੂਸ ਦੇ, ਤੇ ਬੇਹੱਦ ਭ੍ਰਿਸ਼ਟ ਮੁਲਕਾਂ ਦੀ ਸੂਚੀ ਦੇ ਵਿੱਚ ਬਰਕਰਾਰ ਹੈ। ਇਸ ਸੂਚੀ ਦੇ ਵਿੱਚ ਹਲੇ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਦੋ ਵੱਡੀਆਂ ਜਿਹੜੀਆਂ ਇਕਨੋਮੀਜ਼ ਨੇ, ਖਾਸ ਕਰਕੇ ਚੀਨ ਤੇ ਉਸ ਤੋਂ ਬਾਅਦ ਇੰਡੀਆ, ਉਹਨਾਂ ਦੀ ਹਾਲੇ ਦਰਜਾਬੰਦੀ ਜਿਹੜੀ ਹੈ ਇਸ ਰਿਪੋਰਟ ਦੇ ਵਿੱਚ ਜ਼ਾਹਰ ਨਹੀਂ ਕੀਤੀ ਗਈ। ਮੈਂ ਖੁਦ ਇਸ ਸਾਰੀ ਰਿਪੋਰਟ ਨੂੰ ਪੜ੍ਹ ਕੇ ਹੈਰਾਨ ਆ ਵੀ ਜਿਹੜੇ ਦੇਸ਼ ਇਸ ਵੇਲੇ ਦੁਨੀਆ ਦੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਨੇ, ਜਾਂ ਜਿਨ੍ਹਾਂ ਦੀਆਂ ਖਬਰਾਂ ਦੁਨੀਆ ਭਰ ਦੇ ਵਿੱਚ ਦੇਖੀਆਂ ਜਾਂਦੀਆਂ ਨੇ, ਸੁਣੀਆਂ ਜਾਂਦੀਆਂ ਨੇ ਜਾਂ ਨਜ਼ਰ ਰੱਖੀ ਜਾਂਦੀ ਹੈ, ਚੀਨ ਤੇ ਭਾਰਤ ਇਸ ਮਾਮਲੇ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੇ ਨੇ। ਪਰ ਦਰਜਾਬੰਦੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਉਹ ਕਿੱਥੇ ਖੜੇ ਨੇ, ਇਸ ਰਿਪੋਰਟ ਨੇ ਹਾਲੇ ਪੂਰੇ ਜਿਹੜੇ ਆ ਅੰਕੜੇ ਉਹ ਡਿਸਕਲੋਜ਼ ਨਹੀਂ ਕੀਤੇ। ਏਸ਼ੀਆ ਦੇ ਕਹਿੰਦੇ ਕਿ ਬਹੁਤ ਸਾਰੇ ਜਿਹੜੇ ਦੇਸ਼ ਨੇ ਉਹਨਾਂ ਦੀ ਜਿਹੜੀ ਹਾਲਤ ਆ ਉਹ ਬਹੁਤ ਜ਼ਿਆਦਾ ਡਿੱਗੀ ਆ, ਖਾਸ ਕਰਕੇ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਅਫਗਾਨਿਸਤਾਨ, ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਦਰਜਾਬੰਦੀ ਹੈ ਕਾਫੀ ਖਰਾਬ ਹੋਈ ਹੈ ਪਹਿਲਾਂ ਦੇ ਨਾਲੋਂ। ਬੰਗਲਾਦੇਸ਼ ਵੀ ਆਪਾਂ ਨੂੰ ਪਤਾ ਸਥਿਰਤਾ ਦਾ ਜਿਹੜਾ ਮਾਹੌਲ ਆ ਪੋਲੀਟੀਕਲ, ਉੱਥੇ ਅਸਥਿਰਤਾ ਰਹੀ ਹੈ ਤੇ ਉੱਥੇ ਵੀ ਜਿਹੜੀਆਂ ਲਗਾਤਾਰ ਹਿੰਸਾ ਹੋ ਰਹੀ ਹੈ, ਖਾਸ ਕਰਕੇ ਜਿਹੜੀਆਂ ਉੱਥੋਂ ਦੀਆਂ ਮਾਈਨੋਰਟੀਜ਼ ਨੇ, ਹਿੰਦੂ ਭਾਈਚਾਰੇ ਦੇ ਲੋਕ ਨੇ, ਉਹਨਾਂ ਦੀਆਂ ਕਤਲੇਆਮ ਦੀਆਂ ਘਟਨਾਵਾਂ ਆਪਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸੋ ਇਹਦੇ ਵਿੱਚ ਅਮਰੀਕਾ
रूस, न्यूजीलैंड, कैनेडा, बरतानिया ते फ्रांस, वेनेजुएला, सोमालिया, दक्षिणी सुडान ते ਜਿਹੜੇ ਹੋਰ ਜਿਹੜੇ ਫਿਨਲੈਂਡ ਤੇ ਸਿੰਗਾਪੁਰ, ਇਹਨਾਂ ਦੇਸ਼ਾਂ ਦੇ ਬਾਰੇ ਦੱਸਿਆ ਗਿਆ। ਡੈਨਮਾਰਕ ਇਸ ਮਾਮਲੇ ਦੇ ਵਿੱਚ ਸਭ ਤੋਂ ਉੱਪਰ ਹੈ, 99 ਅੰਕ ਨੇ ਉਹਦੇ ਤੇ, ਉੱਥੇ ਭ੍ਰਿਸ਼ਟਾਚਾਰ ਦੱਸਦੇ ਆ ਕਿ ਸਭ ਤੋਂ ਘੱਟ ਹੈ ਜੀ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਬਹੁਤ ਹੀ ਇੰਪੋਰਟੈਂਟ ਖਬਰ ਵੀ ਕਿਸ ਤਰ੍ਹਾਂ ਇੱਕ ਬੀਬੀ ਦਾ $25 ਦਾ ਜਿਹੜਾ ਚੈੱਕ ਬਾਉਂਸ ਹੋਇਆ ਸੀ 10 ਸਾਲ ਪਹਿਲਾਂ, ਜੀ ਤੇ ਉਸ ਨੂੰ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਤੇ ਅਗਲੀ ਖਬਰ ਜੋ ਡਿਸਕਸ ਕਰਾਂਗੇ, ਰਸ਼ੀਆ ਦੇ ਵਿੱਚ ਹੁਣ ਲੇਬਰ ਸ਼ਾਰਟੇਜ ਬਹੁਤ ਆ ਲੜਾਈ ਲੱਗਣ ਦੇ ਕਾਰਨ। ਜੀ ਉਹ ਹੁਣ ਇੰਡੀਆ ਵੱਲ ਜਾ ਰਹੇ ਆ ਵੀ ਸਾਨੂੰ ਜਿਹੜੇ ਆ ਇੰਡੀਆ ਤੋਂ ਲੇਬਰ ਇੱਥੇ ਚਾਹੀਦੀ ਹੈਗੀ ਆ। ਤੇ ਹੁਣ ਦੇਖਦੇ ਆ ਵੀ ਇੰਡੀਆ ਤੋਂ ਕਿੰਨੇ ਕੁ ਰਸ਼ੀਆ ਨੂੰ ਜਾਂਦੇ ਆ। ਸੋ ਇਹ ਸਾਰਾ ਕੁਝ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ ਜੀ। ਤੇ ਇੱਥੇ ਬ੍ਰੇਕ ਦੀ ਰੁਕਦੇ ਹਾਂ ਜੀ, ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਤੇ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀ ਖਬਰ ਜਿਹੜੀ ਆ ਇੰਡੀਆ ਪਾਕਿਸਤਾਨ ਬੰਗਲਾਦੇਸ਼ ਨਾਲ ਰਿਲੇਟਡ ਹੈਗੀ ਆ। ਜਦੋਂ ਤੋਂ ਹੀ ਟਰੰਪ ਉਹਨਾਂ ਨੇ $500 ਬਿਲੀਅਨ ਦਾ ਐਗਰੀਮੈਂਟ ਕੀਤਾ ਆ ਇੰਡੀਆ ਦੇ ਨਾਲ, ਉਸ ਟਾਈਮ ਤੋਂ ਬਾਅਦ ਜੇ ਪਾਕਿਸਤਾਨ ਦਾ ਦੇਖਿਆ ਜਾਵੇ ਜਾਂ ਬੰਗਲਾਦੇਸ਼ ਦਾ ਦੇਖਿਆ ਜਾਵੇ, ਟੋਟਲੀ ਡਿਫਰੈਂਟ ਆ। ਇੰਡੀਆ ਦਾ ਜੋ ਐਗਰੀਮੈਂਟ ਇਹ ਹੋਇਆ ਵੀ ਇੰਡੀਆ ਤੋਂ ਜੋ ਵੀ ਸਮਾਨ ਅਮਰੀਕਾ ਚ ਆਊਗਾ ਉਹਦੇ ਉੱਤੇ 0% ਟੈਰਿਫ ਲੱਗੂਗਾ, ਤੇ ਜਿਹੜਾ ਸਮਾਨ ਅਮਰੀਕਾ ਦਾ ਇੰਡੀਆ ਜਾਊਗਾ ਉਹਦੇ ਤੇ 18% ਹੋਊਗਾ। ਉਹਦੇ ਵਿੱਚ ਐਗਰੀਕਲਚਰ ਪ੍ਰੋਡਕਟਸ ਸਾਰਾ ਕੁਝ ਐਜ਼ ਏ ਅਮਰੀਕਨ ਆਪਾਂ ਸਿਟੀਜ਼ਨ, ਸੋ ਅਮਰੀਕਾ ਦੇ ਨਾਲ ਆ। ਪਰ ਕਿਉਂਕਿ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੈਗੇ ਆ, ਸਾਨੂੰ ਪਤਾ ਵੀ ਪੰਜਾਬ ਦੇ, ਹਰਿਆਣੇ ਦੇ ਖਾਸ ਕਰਕੇ ਜਿਹੜੇ ਕਿਸਾਨ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਹੋਣਾ ਹੈਗਾ ਆ। ਕਿਉਂਕਿ ਜੋ ਪ੍ਰੋਡਕਟਸ ਇੱਥੋਂ ਜਾਣੇ ਹੈਗੇ ਆ, ਮੱਕੀ, ਕਨੋਲਾ ਆਇਲ, ਹੋਰ ਬਹੁਤ ਕੁਝ, ਕਿਉਂਕਿ ਪਹਿਲਾਂ ਚਾਈਨਾ ਜਾਂਦਾ ਸੀ, ਉਹ ਸਾਰਾ ਹੁਣ ਇੰਡੀਆ ਦੇ ਵਿੱਚ ਡੰਪ ਹੋਣਾ ਆ। ਉਹਦੇ ਨਾਲ ਜਿਹੜੇ ਕਿਸਾਨ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈਗਾ। ਲੋਕ ਸਮਝ ਨਹੀਂ ਰਹੇ ਕਿੰਨਾ ਕੁ ਵੱਡਾ ਉਹਦੇ ਤੇ ਅਸਰ ਹੋਣਾ ਹੈਗਾ ਆ। ਜਿਹੜੇ ਟੈਂਕਰਾਂ ਦੇ ਟੈਂਕਰ ਭਰ ਜਿਹੜੇ ਆ ਇਹਨਾਂ ਨੇ ਉੱਥੇ ਸਿੱਟਣੇ ਹੈਗੇ ਆ। ਤੇ ਦੂਸਰੇ ਪਾਸੇ ਜੇ ਦੇਖਿਆ ਜਾਵੇ, ਅੱਜ ਇਹ ਖਬਰ ਆ ਰਹੀ ਆ ਵੀ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ, ਪ੍ਰਾਈਮ ਮਿਨਿਸਟਰ ਆਫ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ, ਉਹ ਅਮਰੀਕਾ ਵਿਜ਼ਿਟ ਕਰਨ ਆ ਰਹੇ ਆ 17 ਤੇ 18 ਤਰੀਕ ਨੂੰ, 17 ਤੇ 18 ਫਰਵਰੀ ਨੂੰ ਬਾਇਲੇਟਰਲ ਮੀਟਿੰਗ ਹੋਣੀ ਹੈਗੀ ਆ ਟਰੰਪ ਉਹਨਾਂ ਦੇ ਨਾਲ। ਤੇ ਤੀਸਰਾ ਜਿਹੜਾ ਆ, ਜੇ ਬੰਗਲਾਦੇਸ਼ ਦੇ ਨਾਲ ਗੱਲਬਾਤ ਆਪਾਂ ਜਿਹੜੀ ਹੋਈ ਹੈਗੀ ਆ ਉਹਨੂੰ ਦੇਖਦੇ ਜਾਈਏ, ਬੰਗਲਾਦੇਸ਼ ਦੇ ਨਾਲ ਜੋ ਐਗਰੀਮੈਂਟ ਹੋਇਆ ਹੈਗਾ ਅਮਰੀਕਾ ਦਾ, ਉਹ ਇੰਡੀਆ ਨਾਲੋਂ ਕਿਤੇ ਮੱਚ ਬੈਟਰ ਹੋਇਆ ਹੈਗਾ। ਕਹਿੰਦੇ ਵੀ ਈਵਨ ਦੋ ਟੈਰਿਫਸ ਬੰਗਲਾਦੇਸ਼ ਦੇ ਉੱਤੇ ਵੀ 19% ਲਾਏ ਆ, ਪਰ ਉੱਥੇ ਦਾ ਜਿਹੜਾ ਟੈਕਸਟਾਈਲ ਸੈਕਟਰ ਹੈਗਾ ਉਹਦੇ ਤੇ 0% ਲਾਇਆ। ਬੰਗਲਾਦੇਸ਼ ਤੋਂ ਬਹੁਤ ਸਾਰਾ ਜਿਹੜਾ ਟੈਕਸਟਾਈਲ ਆ, ਆਪਾਂ ਦੇਖਦੇ ਨਾ ਕਮੀਜ਼ਾਂ, ਪੈਂਟਾਂ, ਬਹੁਤ ਹੋਰ ਸਮਾਨ ਅਮਰੀਕਾ ਦੇ ਵਿੱਚ ਆਉਂਦਾ ਹੈਗਾ, ਸੋ ਉਹਦੇ ਤੇ 0% ਅਮਰੀਕਾ ਵਾਲਿਆਂ ਨੇ ਲਾਇਆ ਹੈਗਾ। ਇੰਡੀਆ ਵਾਲਿਆਂ ਦੇ ਉੱਤੇ 19%। ਸੋ ਇੰਡੀਆ ਦੀ ਜਿਹੜੀ ਗਾਰਮੈਂਟ ਇੰਡਸਟਰੀ ਹੈਗੀ ਆ, ਉਹਦੇ ਤੇ ਬਹੁਤ ਵੱਡਾ ਅਸਰ ਪੈਣਾ ਆ। ਬੰਗਲਾਦੇਸ਼ ਨੇ 2024 ਦੇ ਵਿੱਚ $50.9 ਬਿਲੀਅਨ ਦਾ ਜਿਹੜਾ ਗਾਰਮੈਂਟ ਐਕਸਪੋਰਟ ਕੀਤਾ ਸੀਗਾ। ਇੰਡੀਆ ਵਾਲਿਆਂ ਨੇ ਸਿਰਫ $16.3 ਬਿਲੀਅਨ ਦਾ ਹੀ ਕੀਤਾ ਸੀ। ਸੋ ਇਹ ਹੁਣ ਉਹਦੇ ਤੇ ਵੀ ਕਿੰਨਾ ਵੱਡਾ ਜਿਹੜਾ ਅਸਰ ਆ ਉਹ ਪਊਗਾ। ਸੋ 7.4 ਬਿਲੀਅਨ ਦਾ ਐਕਸਪੋਰਟ ਜਿਹੜਾ ਬੰਗਲਾਦੇਸ਼ ਗਾਰਮੈਂਟਸ ਦਾ ਉਹ ਕੰਟੀਨਿਊ ਚੱਲ ਰਿਹਾ ਹੈਗਾ। MFN ਟੈਰਿਫ ਜਿਹੜੇ 12% ਸੀ ਉਹ ਘਟਾ ਕੇ ਹੁਣ 0% ਕਰ ਦਿੱਤੇ ਗਏ ਹੈਗੇ ਆ। ਸੋ ਉੱਥੇ ਦੀ ਜਿਹੜੀ ਗਾਰਮੈਂਟ ਇੰਡਸਟਰੀ ਹੈਗੀ ਆ ਉਹ ਇੰਪੋਰਟਡ ਰਾ ਮਟੀਰੀਅਲ ਦੇ ਉੱਤੇ ਡਿਪੈਂਡ ਕਰਦੀ ਹੈਗੀ ਆ। ਸੋ ਇਹ ਤਿੰਨਾਂ ਮੁਲਕਾਂ ਦਾ ਜੇ ਦੇਖਿਆ ਜਾਵੇ, ਸੋ ਪਾਕਿਸਤਾਨ ਵਾਲਿਆਂ ਦੇ ਨਾਲ ਅਮਰੀਕਾ ਦੇ ਰਿਲੇਸ਼ਨ ਕਾਫੀ ਗੁੱਡ ਹੁੰਦੇ ਜਾ ਰਹੇ ਆ। ਉੱਥੇ ਦੇ ਪ੍ਰਾਈਮ ਮਿਨਿਸਟਰ ਪਹੁੰਚ ਰਹੇ ਆ। ਬੰਗਲਾਦੇਸ਼ ਵਾਲਿਆਂ ਨੇ ਜਿਹੜਾ ਉੱਥੇ ਦਾ ਸਭ ਤੋਂ ਜ਼ਿਆਦਾ ਸਮਾਨ ਉਹ ਐਕਸਪੋਰਟ ਕਰਦੇ ਆ ਗਾਰਮੈਂਟਸ ਨੂੰ, ਉਹਦੇ ਤੇ ਉਹਨਾਂ ਨੇ 0 ਟੈਰਿਫ ਕਰਾ ਲਿਆ ਹੈਗਾ। ਪਰ ਇੰਡੀਆ ਦਾ ਜਿਹੜਾ ਸਮਾਨ ਆ ਉਹਦੇ ਉੱਤੇ 19% ਟੈਰਿਫ ਲੱਗਣਾ ਆ। ਦੂਸਰੇ ਪਾਸੇ ਅਮਰੀਕਾ ਨੇ ਆਪਣਾ ਜਿਹੜਾ ਜਿੰਨੇ ਵੀ ਐਗਰੀਕਲਚਰ ਪ੍ਰੋਡਕਟਸ ਹੈਗੇ, ਚਾਹੇ ਉਹਨਾਂ 'ਚ ਜਿੱਦਾਂ ਮੈਂ ਦੱਸਿਆ ਮੱਕੀ, ਕਣਕ, ਕਨੋਲਾ ਆਇਲ, ਹੋਰ ਚਾਹੇ ਡੇਅਰੀ ਪ੍ਰੋਡਕਟਸ ਵੀ ਆ, ਉਹ ਉੱਥੇ ਡੰਪ ਕਰਨੇ ਹੈਗੇ ਆ, ਜਿਹਦੇ ਨਾਲ ਜੋ ਪੰਜਾਬ ਦੇ, ਹਰਿਆਣੇ ਦੇ ਕਿਸਾਨ ਆ, ਚਾਹੇ ਇੰਡੀਆ ਦੇ ਕਿਸਾਨ ਕਹਿ ਲਓ, ਉਹਨਾਂ ਦੇ ਉੱਤੇ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਵੱਡਾ ਅਸਰ ਪੈਣਾ ਆ। $500 ਬਿਲੀਅਨ ਦੀ ਜਿਹੜੀ ਇੰਡੀਆ ਵਾਲਿਆਂ ਨੇ ਅਮਰੀਕਾ ਦੇ ਨਾਲ ਡੀਲ ਕੀਤੀ ਹੈਗੀ ਆ। ਜੀ, ਉਧਰ ਦੂਜੇ ਪਾਸੇ ਉਹ ਸਰਕਾਰ ਆ ਭਾਰਤ ਦੇ ਵਿੱਚ ਜਿਹੜੀ ਕਿ ਇਸ ਮਾਮਲੇ ਦੇ ਵਿੱਚ ਕੋਈ ਸ਼ਬਦ ਹੀ ਹੈ ਨਹੀਂਗਾ ਉਹਨਾਂ ਕੋਲੇ। ਮਤਲਬ ਸਰਕਾਰ ਇੱਕ ਬੰਦਾ ਹੀ ਉੱਥੇ ਜਿਹੜਾ ਸਾਰਿਆਂ ਨੂੰ ਬਾਣੀ ਪਾਈ ਫਿਰਦਾ ਇਸ ਟਾਈਮ। ਸਰਕਾਰ ਇਸ ਡੀਲ ਦੇ ਬਾਰੇ, ਐਪਸਟੀਨ ਫਾਈਲਸ ਦੇ ਬਾਰੇ ਜਾਂ ਚੀਨ ਦੇ ਜਿਹੜਾ ਹਮਲਾ ਉਹਦੇ ਬਾਰੇ ਬੋਲ ਹੀ ਨਹੀਂ ਰਹੇ। ਵੈਸੇ ਤਾਂ ਮੋਦੀ ਸਾਹਿਬ 90 ਮਿੰਟਾਂ ਦੇ ਭਾਸ਼ਣ ਤਾਂ ਦੇ ਦਿੰਦੇ ਆ, ਪਰ ਜਦੋਂ ਆਪਦੇ ਲੋਕਾਂ ਦੀ ਗੱਲ ਆਉਂਦੀ ਆ ਉਦੋਂ ਉਹਨਾਂ ਕੋਲੇ ਕੋਈ ਗੱਲ ਨਹੀਂ, ਜਾਂ ਕੋਈ ਸਵਾਲ ਕਰ ਲੈਂਦਾ ਉਦੋਂ ਉਹਨਾਂ ਨੂੰ ਕੋਈ ਗੱਲ ਨਹੀਂ ਔੜਦੀ। ਆਪਾਂ ਜਿਵੇਂ ਅੱਗੇ ਵੀ ਕਹਿੰਦੇ ਹੁੰਦੇ ਹਾਂ, ਪੰਜਾਬੀ USA ਦੇ ਸਰੋਤੇ ਵਿਸ਼ਵ ਭਰ ਦੇ ਵਿੱਚ ਵਸਦੇ ਨੇ, ਤੇ ਜਿਵੇਂ ਆਪਾਂ ਸੋਮਾਲੀਆ ਦੇ ਬਾਰੇ ਖਬਰ ਸਾਂਝੀ ਕੀਤੀ ਸੀ ਤੇ ਡੈਨਮਾਰਕ ਦਾ ਪਹਿਲਾ ਨੰਬਰ, ਤੇ ਡੈਨਮਾਰਕ ਦੇ ਵਿੱਚ ਪੰਜਾਬੀ USA ਦੇ ਸਰੋਤੇ ਦੇਖ ਰਹੇ ਨੇ। ਸਿੰਘ ਸਾਹਿਬ ਨੇ ਕੋਈ, ਤੇ ਉਹਨਾਂ ਨੇ ਸਾਨੂੰ ਕਮੈਂਟ ਕਰਕੇ ਦੱਸਿਆ ਵੀ ਸਿਸਟਮ ਜਿਹੜਾ ਸਾਡੇ ਇੱਥੇ ਸ਼ੀਸ਼ੇ ਵਾਂਗੂ ਸਾਫ਼ ਹੈ, ਤੁਸੀਂ ਲੋਕ ਨਹੀਂ ਸਕਦੇ, ਹਾਂ ਇਸ ਲਈ ਕੋਈ ਰਿਸ਼ਵਤ ਲੈਂਦੇ ਨਹੀਂ ਆ। ਸੋ ਬਹੁਤ ਬਹੁਤ ਧੰਨਵਾਦ। ਮੋਰਡਿਕ ਸਿੰਘ ਇਹਨਾਂ ਦੀ ਕੋਈ ਆਈਡੀ ਆ, ਤੇ ਇਹਨਾਂ
ਜਿਨ੍ਹਾਂ ਦਾ ਧੰਨਵਾਦ। ਡੈਨਮਾਰਕ ਤੋਂ ਇਸ ਟਾਈਮ ਪੰਜਾਬੀ ਡੀਐਸਏ ਨੂੰ ਸੁਣ ਰਹੇ ਨੇ, ਦੇਖ ਰਹੇ ਨੇ ਤੇ ਖਬਰਾਂ ਸੁਣ ਰਹੇ ਨੇ। ਅਗਲੀ ਜਿਹੜੀ ਖਬਰ ਆ, ਜਿਵੇਂ ਹਰਜੋਤ ਸਿੰਘ ਜੀ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਹੀ ਦੱਸਿਆ ਸੀਗਾ ਵੀ ਅਗਲੀਆਂ ਜਿਹੜੀਆਂ ਖਬਰਾਂ ਨੇ ਕੁਛ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਟਾਈਮ ਇੱਕ ਖਬਰ ਆ ਰਹੀ ਆ ਆਈਸ ਦੇ ਨਾਲ ਜੁੜੀ ਹੋਈ ਹੈ। ਇੱਕ ਆਇਰਿਸ਼ ਮੂਲ ਦਾ ਜਿਹੜਾ ਬੰਦਾ ਹੈ ਉਹਨੂੰ ਆਈਸ ਨੇ ਡਿਟੇਨ ਕੀਤਾ ਹੋਇਆ ਪਿਛਲੇ 5 ਮਹੀਨਿਆਂ ਦੇ ਤੋਂ, ਜਿਹੜਾ ਉਹ ਲਗਾਤਾਰ ਆਈਸ ਦੀ ਡਿਟੈਂਸ਼ਨ ਦੇ ਵਿੱਚ ਆ। ਤੇ ਉਹ ਕਹਿੰਦੇ ਵੀ ਉਹਨੂੰ ਹੁਣ ਡਰ ਆ ਵੀ ਮੇਰੀ ਕਿਤੇ ਇੱਥੇ ਮੌਤ ਨਾ ਹੋ ਜਾਵੇ। ਤੇ ਉਹਨੇ ਇਹ ਵੀ ਦੱਸਿਆ ਵੀ ਉਹ ਲਗਾਤਾਰ ਜਿਹੜਾ ਇੰਟਰਨੈਸ਼ਨਲ ਜਿਹੜੀ ਇਸ ਟਾਈਮ ਜਾਂਚ ਆ ਉਹ ਵੱਧ ਰਹੀ ਆ, ਤੇ ਇਸ ਕਰਕੇ ਜਿਹੜਾ ਇਮੀਗ੍ਰੈਂਟਸ ਦੇ ਨਾਲ ਜਿਹੜਾ ਟਰੀਟ ਆ ਉਹ ਉੱਥੇ ਪਹਿਲਾਂ ਨਾਲੋਂ ਵਿਵਹਾਰ ਆ ਜਿਹੜਾ ਉਹ ਮਾੜਾ ਹੋ ਗਿਆ। ਸੀਮਸ ਕਲਿਟਨ ਜਿਹੜਾ ਕਿ ਇਹ ਆਇਰਿਸ਼ ਕਾਉਂਟੀ ਦਾ ਜਿਹੜਾ ਉੱਥੋਂ ਦੀ ਕਲਕੀਨੀ ਕਾਉਂਟੀ ਆ ਉੱਥੋਂ ਦੇ ਰਹਿਣ ਵਾਲਾ, ਤੇ ਇਹਨੂੰ ਜਿਹੜਾ ਡਿਟੈਂਸ਼ਨ ਫੈਸਿਲਿਟੀ ਟੈਕਸਸ ਦੇ ਵਿੱਚ ਉੱਥੇ ਰੱਖਿਆ ਹੋਇਆ ਸਤੰਬਰ ਮਹੀਨੇ ਤੋਂ। ਕਲਿਟਨ ਜਿਹੜਾ ਉਹ ਬੋਸਟਨ ਦੇ ਵਿੱਚ ਪਿਛਲੇ 15 ਸਾਲਾਂ ਤੋਂ ਰਹਿ ਰਿਹਾ। ਤੇ ਅਗਲੀ ਜਿਹੜੀ ਗੱਲ ਆ ਇਹਦੇ ਨਾਲ ਜੁੜੀ ਬੜੀ ਧਿਆਨ ਦੇਣ ਵਾਲੀ ਗੱਲ ਆ, ਕੰਸਟਰਕਸ਼ਨ ਕੰਪਨੀ ਚਲਾ ਰਿਹਾ ਉਹ, ਜਿਹਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਹਨੇ ਇੱਕ ਆਇਰਿਸ਼ ਬ੍ਰੌਡਕਾਸਟਰ ਆਰਟੀ ਉਹਦੇ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਵੀ ਉਹਨੂੰ ਉਦੋਂ ਆਈਸ ਨੇ ਡਿਟੇਨ ਕਰ ਲਿਆ ਸੀ ਜਦੋਂ ਉਹ ਹੋਮ ਡਿਪੂ ਨੂੰ ਜਾ ਰਿਹਾ ਸੀ ਆਪਣੇ ਘਰ ਤੋਂ। ਉਹਨੇ ਦੱਸਿਆ ਵੀ ਉਹ ਇੱਕ ਯੂਐਸ ਸਿਟੀਜ਼ਨ ਦੇ ਨਾਲ ਉਹਦਾ ਵਿਆਹ ਹੋਇਆ ਮੈਰਿਡ ਆ ਉਹ ਆਲਰੇਡੀ, ਤੇ ਉਹਦਾ ਜਿਹੜਾ ਪ੍ਰੋਸੈਸ ਹੈ ਅਪਲਾਈਂਗ ਫॉर ਅ ਗ੍ਰੀਨ ਕਾਰਡ ਉਹ ਜਾਰੀ ਹੈ, ਤੇ ਕੋਈ ਕ੍ਰਿਮੀਨਲ ਰਿਕਾਰਡ ਨਹੀਂਗਾ, ਤੇ ਉਹਦੇ ਕੋਲੇ ਵੈਲਿਡ ਵਰਕ ਪਰਮਿਟ ਹੈ। ਹੁਣ ਆਪਾਂ ਕਈ ਵਾਰੀ ਤੁਸੀਂ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਤੁਹਾਡੇ ਸਵਾਲ ਵੀ ਹੁੰਦੇ ਨੇ, ਤਾਂ ਉਹ ਇੱਥੇ ਦੇਖ ਲਓ ਤੁਸੀਂ ਵੀ ਉਹ ਬੰਦਾ ਇੱਕ ਯੂਐਸ ਸਿਟੀਜ਼ਨ ਦੇ ਨਾਲ ਵਿਆਹ ਹੋਇਆ, ਗ੍ਰੀਨ ਕਾਰਡ ਉਹਦਾ ਆਲਰੇਡੀ ਪ੍ਰੋਸੈਸ ਦੇ ਵਿੱਚ ਆ, ਤੇ ਉਹਦੇ ਕੋਲੇ ਵੈਲਿਡ ਵਰਕ ਪਰਮਿਟ ਹੈ, ਕੋਈ ਕ੍ਰਿਮੀਨਲ ਰਿਕਾਰਡ ਨਹੀਂਗਾ, ਤੇ ਉਹਨੂੰ 5 ਮਹੀਨਿਆਂ ਤੋਂ ਆਈਸ ਨੇ ਜਿਹੜਾ ਉਹ ਰੱਖਿਆ ਹੋਇਆ। ਸੋ ਕਹਿੰਦੇ ਵੀ ਮੈਨੂੰ ਹੁਣ ਇੱਥੇ ਪਤਾ ਨਹੀਂ ਕੀ ਹੋਣਾ। ਆਈਸ ਫੈਸਿਲਿਟੀ ਜਿਹੜੀ ਐਲ ਪਾਸੋ ਦੇ ਵਿੱਚ ਟੈਕਸਸ ਦੇ ਵਿੱਚ, ਉਹ ਕਹਿੰਦੇ ਵੀ ਮੈਨੂੰ ਇੱਥੇ ਜਿਹੜਾ ਇਹਨਾਂ ਨੇ ਰੱਖਿਆ ਹੋਇਆ, ਤੇ ਮੇਰੀ ਜਿਹੜੀ ਸਿਹਤ ਆ ਉਹ ਵੀ ਜਿਹੜੀ ਆ ਉਹ ਕੋਈ ਬਹੁਤੀ ਚੰਗੀ ਨਹੀਂ ਰਹਿੰਦੀ। ਇੱਕ ਸਟੇਟਮੈਂਟ ਦੇ ਵਿੱਚ ਜਿਹੜੀ CNN ਨੂੰ ਦਿੱਤੀ ਉਹਦੇ ਵਿੱਚ ਦੱਸਿਆ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿ ਟ੍ਰਿਸ਼ੀਆ ਮੈਕਲੰਗ ਜਿਹੜੇ ਨੇ ਉਹਨਾਂ ਨੇ ਦੱਸਿਆ ਵੀ ਕਲਿਟਨ ਜਿਹੜਾ ਉਹ ਯੂਐਸ ਦੇ ਵਿੱਚ ਐਂਟਰ ਹੋਇਆ ਸੀਗਾ 2009 ਦੇ ਵਿੱਚ, ਤੇ ਵੀਜ਼ਾ ਵੇਵਰ ਪ੍ਰੋਗਰਾਮ ਦੇ ਤਹਿਤ, ਜਿਹਦੇ ਤਹਿਤ ਉਹ ਕਹਿੰਦੇ ਅਲਾਉ ਸੀਗਾ 90 ਦਿਨਾਂ ਦੀ ਸਟੇ ਦੇ ਲਈ, ਤੇ ਪਰ ਉਹ ਕਹਿੰਦੇ ਵੀ ਫੇਲ ਹੋਇਆ ਡਿਪਾਰਟ ਕਰਨ ਦੇ ਮਾਮਲੇ ਦੇ ਵਿੱਚ। ਹੁਣ ਆਪਾਂ ਦੋਨੇ ਸਾਈਡ ਜਿਹੜੀਆਂ ਨੇ ਤੁਹਾਨੂੰ ਦੱਸੀਆਂ ਨੇ, ਡਿਪਾਰਟ ਕਰਨ ਦੇ ਵਿੱਚ ਫੇਲ ਹੋਇਆ, ਉਹਦੇ ਕੋਲੇ ਵੈਲਿਡ ਵਰਕ ਪਰਮਿਟ ਵੀ ਸੀਗਾ, ਮਤਲਬ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਓਵਰਸਟੇ ਦਾ ਮਾਮਲਾ ਵੀ ਸ਼ਾਇਦ ਹੋ ਸਕਦਾ, ਪਰ ਅਸਲ ਦੇ ਵਿੱਚ ਕੋਈ ਅਪਰਾਧਿਕ ਜਾਂਚ ਰਿਕਾਰਡ ਨਹੀਂ ਸੀਗਾ, ਤੇ ਉਹ ਵਿਆਹ ਕਰਾ ਕੇ ਗ੍ਰੀਨ ਕਾਰਡ ਦੇ ਪ੍ਰੋਸੈਸ ਦੇ ਵਿੱਚ ਸੀਗਾ। ਜੀ ਅਗਲੀ ਖਬਰ, ਅੱਜ ਇੱਕ ਵਾਸ਼ਿੰਗਟਨ ਪੋਸਟ ਨੇ ਬਹੁਤ ਵੱਡੀ ਸਟੋਰੀ ਰਨ ਕੀਤੀ ਹੈ ਵੀ ਕਿਸ ਤਰ੍ਹਾਂ ਇੱਕ ਬੀਬੀ ਨੇ $25 ਦਾ ਚੈੱਕ ਜੋ ਉਹਦਾ ਬਾਉਂਸ ਹੋਇਆ ਸੀ ਸੰਨ 2014 ਚ, ਜੀ 12 ਸਾਲ ਪਹਿਲਾਂ, ਤੇ ਉਹ ਗ੍ਰੀਨ ਕਾਰਡ ਹੋਲਡਰ ਆ। ਜਦੋਂ ਉਹ 에ਅਰਪੋਰਟ ਤੇ ਵਾਪਸ ਆਈ ਤੇ ਉਹਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਅਰੈਸਟ ਕਰ ਲਿਆ। ਮਜ਼ੂਰੀ ਦੀ ਗ੍ਰੈਂਡਮਾ ਇਹ ਪਰਮਾਨੈਂਟ ਰੈਜ਼ੀਡੈਂਟ ਹੈਗੀ ਆ, ਤੇ ਕਈ ਮਹੀਨੇ ਉਹ ਡਿਟੈਂਸ਼ਨ ਦੇ ਵਿੱਚ ਰਹੀ ਆ। ਸੋ ਕਹਿੰਦੇ ਵੀ ਡੈਕੇਡ 올ਡ ਮਿਸਡਮੀਨਰ ਚਾਰਜ, 12 ਸਾਲ ਪੁਰਾਣਾ ਮਿਸਡਮੀਨਰ ਚਾਰਜ ਸੀ। $25 ਦਾ ਇੱਕ ਚੈੱਕ ਸੀ, ਇੱਕ ਹੋਰ ਚੈੱਕ ਸੀ, ਟੋਟਲ ਚੈੱਕ ਜਿਹੜੇ $75 ਤੋਂ ਥੱਲੇ ਦੇ ਸੀ। ਉਹ ਵੀ ਜਦੋਂ ਉਹ ਜਵਾਨ ਸੀਗੀ, ਬੱਚੀ ਸੀ, ਜਦੋਂ ਕਹਿੰਦੇ ਆਪਾਂ ਵੀ ਨਿਆਣੇ ਆ 18-20 ਸਾਲ ਤੋਂ ਥੱਲੇ ਆ, ਤੇ ਉਸ ਟਾਈਮ ਦੇ ਉੱਤੇ ਉਹ ਤੋਂ ਗਲਤੀ ਹੋ ਗਈ ਸੀ। ਸੋ ਸ਼ਿਕਾਗੋ ਦਾ ਓਹੇਅਰ ਜੋ ਇੰਟਰਨੈਸ਼ਨਲ 에ਅਰਪੋਰਟ ਆ, ਉੱਥੇ ਕਹਿੰਦੇ ਉਹਨੂੰ ਅਰੈਸਟ ਕਰ ਲਿਆ, ਤੇ ਮੁੜ ਕੇ ਉਹਨੂੰ ਜੋ ਹੋਲਡਿੰਗ ਸੈੱਲ ਆ ਕੰਟਕੀ ਚ ਲੈ ਗਿਆ। ਕਹਿੰਦੇ ਉਹ ਤੇ ਸਟੋਰੀ ਦੱਸਦੀ ਆ ਵੀ ਬਹੁਤ ਬੁਰਾ ਹਾਲ ਸੀ, ਜਿਹੜੇ ਸੈੱਲ ਦੇ ਵਿੱਚ ਰੱਖਿਆ ਜਾਂਦਾ, ਗੰਦ ਪਿਆ ਹੋਇਆ ਸੀ, ਡਰੇਨਸ ਬਲੌਕ ਸੀਗੀਆਂ, ਤੇ ਉੱਥੇ ਜਿਹੜੇ ਇਨਸੈਕਟਸ ਆ ਜਿਹੜੇ ਤੁਰੇ ਫਿਰਦੇ ਸੀਗੇ। ਹੂਜ਼ ਬਰਾਊਨ ਪਰਮਾਨੈਂਟ ਰੈਜ਼ੀਡੈਂਟ ਆ ਯੂਐਸ ਦੀ ਸਿੰਸ ਸ਼ੀ ਵਾਜ਼ ਏ ਚਾਈਲਡ, ਤੇ 143 ਦਿਨ ਜਿਹੜਾ ਆ ਉਹਨੂੰ ਲਗਭਗ 5 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਗਿਆ। ਉਹ ਤੋਂ ਬਾਅਦ ਫਿਰ ਜਦੋਂ ਜੱਜ ਨੇ ਗ੍ਰਾਂਟ ਕੀਤਾ ਵੀ ਉਹਦਾ ਰਿਮੂਵਲ ਨਹੀਂ ਹੋ ਸਕਦਾ, ਤੇ ਫਿਰ ਉਸ ਨੂੰ ਜਿਹੜਾ ਛੱਡਿਆ ਗਿਆ ਹੈਗਾ, ਹਾਲਾਂਕਿ ਉਹ ਅਮਰੀਕਨ ਸਿਟੀਜ਼ਨ ਨੂੰ ਵਿਆਹੀ ਹੋਈ ਸੀਗੀ। ਸੋ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਡਿਟੈਂਸ਼ਨ ਸੈਂਟਰ ਦੇ ਵਿੱਚ ਈਵਨ ਦੋ ਕਹਿੰਦੇ ਪਈ ਬਹੁਤ ਜ਼ਿਆਦਾ ਲੋਕ ਅਰੈਸਟ ਕੀਤੇ ਹੋਏ ਹੈਗੇ ਆ। ਇਹ ਸਟੋਰੀ ਦੇ ਵਿੱਚ ਅੱਗੇ ਜਾ ਕੇ ਜੋ ਵਾਸ਼ਿੰਗਟਨ ਪੋਸਟ ਉਹ ਲਿਖਦਾ ਹੈਗਾ। ਹੂਜ਼ ਬਰਾਊਨ ਦੇ ਮਾਮਲੇ ਦੇ ਵਿੱਚ ਟ੍ਰੀਸ਼ੀਆ ਮੈਕਲੌਫਲਿਨ ਜੋ ਹੈਗੇ ਅਸਿਸਟੈਂਟ ਸੈਕਟਰੀ ਆਫ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ, ਉਹਨਾਂ ਨੇ ਇਹ ਕਿਹਾ ਆ ਵੀ ਕੋਈ ਵੀ ਜਿਹੜੀ ਕਨਵਿਕਸ਼ਨ ਕਿਸੇ ਦੀ ਹੋਈ ਹੈਗੀ ਆ, ਚਾਹੇ ਉਹ ਬੈਡ ਚੈਕਸ ਦੀ ਆ, ਕੁਝ ਵੀ ਹੋਇਆ, ਤੇ ਆਪਾਂ ਉਸ ਨੂੰ ਅਰੈਸਟ ਕਰਾਂਗੇ। ਬਹੁਤ ਵਾਰ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਲੋਕਾਂ ਦੇ ਸਾਡੇ ਸਰੋਤਿਆਂ ਦੇ ਕਾਲਸ ਆਉਂਦੀਆਂ, ਭਾਈ ਆਪਾਂ ਜਾਈਏ ਇੰਡੀਆ ਨੂੰ ਜਾਂ ਹੋਰ ਕਿਸੇ ਮੁਲਕ ਦੇ ਵਿੱਚ ਜਾ ਸਕਦੇ ਜਾਂ ਨਹੀਂ, ਗ੍ਰੀਨ ਕਾਰਡ ਹੋਲਡਰ ਆ, ਸਿਟੀਜ਼ਨ ਆ, ਸੋ ਹੁਣ ਚੈੱਕ ਕਰ ਲਓ। ਤੁਹਾਨੂੰ ਇਮੀਗ੍ਰੇਸ਼ਨ ਅਟਾਰਨੀ ਦੇ ਜੋ ਪ੍ਰੋਗਰਾਮ ਹੁੰਦੇ ਆ ਉਹਦੇ ਵਿੱਚ ਵੀ ਉਹ ਜੇ ਤਿਰਕੀ ਆਉਣਾ ਹੋਣੀ ਬੜੀ ਡਿਟੇਲ ਚ ਦੱਸਦੇ ਆ ਵੀ ਆਹ ਕੁਝ ਹੋ ਸਕਦਾ। ਸੋ ਆਹ ਐਗਜ਼ਾਮਪਲ ਹੁਣ ਤੁਸੀਂ ਦੇਖ ਸਕਦੇ ਆ ਵੀ ਕਿਸ ਤਰ੍ਹਾਂ ਉਹ 59 ਸਾਲਾਂ ਦੀ ਜਿਹੜੀ
ਬੀਬੀ ਆ ਉਹਨੂੰ ਇੱਕ ਜੇਲ੍ਹ ਦੇ ਵਿੱਚ 5 ਮਹੀਨੇ ਰਹਿਣਾ ਪਿਆ ਵੀ ਉਹਦਾ ਜਿਹੜਾ ਇੱਕ ਬਾਉਂਸ ਚੈੱਕ ਸੀਗਾ ਉਹ 12 ਸਾਲ ਪੁਰਾਣਾ ਸੀਗਾ। ਉਸ ਮਿਸਟੇਕ ਨੂੰ ਵੀ ਜਿਹੜਾ 12 ਸਾਲਾਂ ਬਾਅਦ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਕੱਢ ਲਿਆ ਜਦੋਂ ਉਹ ਮੁੜ ਕੇ ਵਾਪਸ ਸ਼ਿਕਾਗੋ ਏਅਰਪੋਰਟ ਦੇ ਉੱਤੇ ਆ ਰਹੀ ਸੀਗੀ। ਜੀ ਸੋ ਬਿਲਕੁਲ। ਇੱਥੋਂ ਤੁਸੀਂ ਦੇਖ ਲਓ ਵੀ ਕਿਤੇ ਤੁਹਾਡੀ ਥੋੜੀ ਬਹੁਤੀ ਵੀ ਮਿਸਟੇਕ ਹੋਈ ਹੋਵੇ, ਈਵਨ ਤੁਹਾਡੇ ਕੋਲ ਗ੍ਰੀਨ ਕਾਰਡ ਹੈਗਾ ਆ, ਤੇ ਤੁਹਾਨੂੰ ਜਿਹੜਾ ਅਰੈਸਟ ਕੀਤਾ ਜਾ ਸਕਦਾ ਹੈਗਾ। ਜੀ ਬਿਲਕੁਲ, ਇਸੇ ਤਰ੍ਹਾਂ 37 ਸੈਂਟ ਵਾਲੀ ਵੀ ਖਬਰ ਹਰਜੋਤ ਸਿੰਘ ਜੀ ਆਪਾਂ ਸਾਂਝੀ ਕੀਤੀ ਸੀ ਸਰੋਤਿਆਂ ਦੇ ਨਾਲ ਕਿ 37 ਸੈਂਟ ਦੇ ਕਰਕੇ ਵੀ ਇੱਕ ਬੰਦਾ ਜਿਹੜਾ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ। ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵਧਣ ਤੋਂ ਪਹਿਲਾਂ ਆਪਾਂ ਇੱਕ ਹੋਰ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਇੱਕ ਜਿਹੜੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਬੈਂਜਾਮਿਨ ਨੇਤਨਯਾਹੂ, ਉਹਨਾਂ ਦੇ ਨਾਲ ਜੁੜੀ ਇੱਕ ਖਬਰ ਆ, ਅਮਰੀਕਾ ਦੇ ਦੌਰੇ ਤੇ ਨੇ ਤੇ ਇੱਕ ਬੀਬੀ ਨੇ ਸਕੂਲ ਦੇ ਵਿੱਚ ਟੀਚਰ ਆ, ਉਹਨੇ ਆਈਸ ਜਦੋਂ ਛਾਪੇਮਾਰੀ ਹੋਈ ਸੀਗੀ ਉਹਨੂੰ ਸੈਲੀਬ੍ਰੇਟ ਕੀਤਾ ਸੀਗਾ ਤੇ ਉਹਨੂੰ ਹੁਣ ਲੀਵ ਦੇ ਉੱਤੇ ਭੇਜ ਦਿੱਤਾ ਗਿਆ। ਇਹ ਦੋਨੇ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ ਇੱਕ ਬ੍ਰੇਕ ਤੋਂ ਬਾਅਦ।
ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਜੋ ਨਵੀਂ ਜੌਬ ਰਿਪੋਰਟਿੰਗ ਹੋਈ ਆ, ਉਹ ਕਹਿੰਦੇ ਵੀ ਬੈਟਰ ਦੈਨ ਐਕਸਪੈਕਟਡ ਹੋਈ ਆ। ਯੂਐਸ ਦੀ ਇਕੋਨਮੀ ਨੇ ਬੜੀ ਸਟਰੋਂਗ ਜੌਬਸ ਐਡ ਕੀਤੀਆਂ। 1,30,000 ਜੌਬਸ ਪਿਛਲੇ ਮਹੀਨੇ ਜਨਵਰੀ ਦੇ ਵਿੱਚ ਅਮਰੀਕਾ ਦੇ ਵਿੱਚ ਐਡ ਹੋਈਆਂ ਹੈਗੀਆਂ। ਵਾਲ ਸਟਰੀਟ ਜਰਨਲ ਜੋ ਆ ਉਹ ਐਕਸਪੈਕਟ ਕਰ ਰਹੇ ਸੀ ਵੀ ਲਗਭਗ 75,000 ਦੇ ਕਰੀਬ, ਜਾਂ ਇਕੋਨੋਮਿਸਟ ਸੀਗੇ ਉਹ ਐਕਸਪੈਕਟ ਕਰਦੇ ਸੀ 75,000 ਜੌਬ ਕ੍ਰੀਏਟ ਕੀਤੀਆਂ ਜਾਣਗੀਆਂ। ਅਨਪਲਾਈਮੈਂਟ 4.4% ਦੇ ਉੱਤੇ ਹੀ ਇਸ ਟਾਈਮ ਟਿਕੀ ਹੋਈ ਆ ਫੈਕਟ ਸੈਟ ਐਸਟੀਮੇਟਸ ਦੇ ਮੁਕਾਬਲੇ। ਸੋ ਇਹ ਸਟਰੋਂਗੈਸਟ ਮੰਥ ਆ, ਕਾਫੀ ਵਧੀਆ ਮਹੀਨਾ ਆ ਇੰਪਲਾਈਮੈਂਟ ਦਾ, ਦਸੰਬਰ 2024 ਤੋਂ ਬਾਅਦ, ਜਦੋਂ ਇੰਨੀਆਂ ਜੌਬਸ ਕ੍ਰੀਏਟ ਕੀਤੀਆਂ ਗਈਆਂ। ਹਾਲਾਂਕਿ ਵੱਡੀਆਂ ਕੰਪਨੀਆਂ ਦੇ ਵਿੱਚ ਲੇ ਆਫ ਵੀ ਬਹੁਤ ਜ਼ਿਆਦਾ ਹੋਈ ਹੈਗੀ, ਐਮਾਜ਼ੋਨ, ਗੂਗਲ, ਮਾਈਕਰੋਸਾਫਟ ਵਗੈਰਾ, ਇਹਨਾਂ ਦੇ ਇੰਟਲ ਦੇ ਵਿੱਚ, ਸਿਸਕੋ 'ਚ। ਪਰ ਜੋ ਜਨਵਰੀ ਮਹੀਨੇ ਦੇ ਵਿੱਚ 1,30,000 ਜੌਬਸ ਕ੍ਰੀਏਟ ਹੋਈਆਂ ਹੈਗੀਆਂ। ਜੀ, ਅਗਲੀ ਖਬਰ ਦੇ ਵੱਲ ਚੱਲੀਏ ਤੇ ਅਗਲੀ ਖਬਰ ਜੁੜੀ ਹੋਈ ਹੈ ਬੈਂਜਾਮਿਨ ਨੇਤਨਯਾਹੂ ਦੇ ਨਾਲ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਜਿਹੜੇ ਕਿ ਵਾਈਟ ਹਾਊਸ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੇ ਮਿਡਲ ਈਸਟ ਦੇ ਵਿੱਚ ਜਿਹੜਾ ਤਣਾਅ ਵੱਧ ਰਿਹਾ ਲਗਾਤਾਰ, ਉਸ ਮਾਮਲੇ ਉੱਤੇ ਟਰੰਪ ਦੇ ਨਾਲ ਗੱਲਬਾਤ ਕੀਤੀ ਹੈ ਤੇ ਦੱਸਿਆ ਕਿ ਅਮਰੀਕਨ ਅਟੈਕ ਜਿਹੜਾ ਈਰਾਨ ਦੇ ਬਾਰੇ ਕਿਹਾ ਜਾ ਰਿਹਾ ਉਹਦੇ ਬਾਰੇ ਵੀ ਗੱਲਬਾਤ ਜਿਹੜੀ ਹੈ ਉਹ ਹੋਈ ਆ। ਕਹਿੰਦੇ ਕਿ ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਜਦੋਂ ਤੋਂ ਟਰੰਪ ਜਿਹੜੇ ਨੇ ਦੂਜੀ ਵਾਰ ਜਿਹੜੇ ਇੱਥੋਂ ਦੇ ਪ੍ਰੈਜ਼ੀਡੈਂਟ ਬਣੇ ਨੇ, ਉਦੋਂ ਬਾਅਦ ਬੈਂਜਾਮਿਨ ਨੇਤਨਯਾਹੂ ਦਾ ਇਹ 6ਵਾਂ ਟ੍ਰਿਪ ਹੈ ਅਮਰੀਕਾ ਨੂੰ, ਜਿਹਦੇ ਵਿੱਚ ਉਹਨਾਂ ਨੇ ਟਰੰਪ ਦੇ ਨਾਲ ਮੁਲਾਕਾਤ ਕੀਤੀ ਹੈ, ਗੱਲਬਾਤ ਕੀਤੀ ਹੈ। ਪਹਿਲਾਂ ਵੀ ਉਹ ਗਾਜ਼ਾ ਦੇ ਵਿੱਚ ਜਾਂ ਇਜ਼ਰਾਈਲ ਤੇ ਈਰਾਨ ਦੇ ਮਾਮਲੇ ਦੇ ਵਿੱਚ ਜਿਹੜੇ ਵੀ ਹੁਣ ਤੱਕ ਤਣਾਅ ਆਏ ਸਨ, ਉੱਥੇ ਉਹ ਗੱਲਬਾਤ ਕਰਦੇ ਰਹੇ ਤੇ ਕਹਿੰਦੇ ਵੀ ਜਿਹੜੇ ਮਿਸਟਰ ਨੇਤਨਯਾਹੂ ਆ ਉਹ ਕਹਿੰਦੇ ਵੀ ਜਿਹੜੇ ਪਲਾਨ ਕਰ ਰਹੇ ਨੇ ਵਾਸ਼ਿੰਗਟਨ ਨੂੰ ਟੂਰ ਦਾ, ਜਿਹਦੇ ਵਿੱਚ ਉਹ ਆਉਣ ਵਾਲੇ ਵੀਕ ਦੇ ਵਿੱਚ ਜਾਂ ਆਉਣ ਵਾਲੇ ਮਹੀਨੇ ਦੇ ਵਿੱਚ ਇੱਕ ਵਾਰ ਫਿਰ ਤੋਂ ਅਮਰੀਕਾ ਦਾ ਦੌਰਾ ਕਰਨਗੇ ਤੇ ਉਸ ਦੌਰੇ ਦੇ ਦਰਮਿਆਨ ਜਿਹੜਾ ਉੱਥੋਂ ਦਾ ਇਜ਼ਰਾਈਲ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈ, ਇਜ਼ਰਾਈਲ ਕੰਸੀਡਰ ਕਰ ਰਿਹਾ ਉਹਨੂੰ, ਜਿਹੜੇ ਥ੍ਰੈਟ ਨੇ ਉਹਨਾਂ ਨੂੰ, ਤੇ ਉਹਦੀ ਚਰਚਾ ਹੋਊਗੀ। ਤੇ ਇਹਦੇ ਨਾਲ ਨਾਲ ਜਿਹੜਾ ਅਮਰੀਕਾ ਈਰਾਨ ਦਬਾਅ ਤੇ ਇਹਦੇ ਵਿੱਚ ਇਜ਼ਰਾਈਲ ਦੀ ਜਿਹੜੀ ਇੱਕ ਸਪੇਸ ਆ, ਇਜ਼ਰਾਈਲ ਦੇ ਬਾਰੇ ਆਪਾਂ ਹਮੇਸ਼ਾ ਗੱਲਬਾਤ ਕਰਦੇ ਰਹਿੰਦੇ ਹਾਂ। ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਵੀ ਤੁਹਾਨੂੰ ਇਸ ਤਣਾਅ ਦੇ ਬਾਰੇ ਕਾਫੀ ਜਾਣਕਾਰੀਆਂ ਜਿਹੜੀਆਂ ਨੇ ਦਿੱਤੀਆਂ ਨੇ ਤੇ ਉਹਨਾਂ ਦੇ ਬਾਰੇ ਵੀ ਕਹਿੰਦੇ ਚਰਚਾ ਹੋਊਗੀ, ਖਾਸ ਕਰਕੇ ਇਕਨੋਮਿਕ ਜਿਹੜੇ ਪ੍ਰੋਟੈਸਟ ਆ ਜਦੋਂ ਈਰਾਨ ਦੇ ਵਿੱਚ ਇਸ ਟਾਈਮ ਕ੍ਰਾਈਸਿਸ ਆ ਤੇ ਉਸ ਮਾਮਲੇ ਦੇ ਵਿੱਚ। ਇਹਦੇ ਦਰਮਿਆਨ ਜਿਹੜੇ ਮਿਡਲ ਈਸਟ ਦੇ ਵਿੱਚ ਜਿਹੜੇ ਹੋਰ ਕ੍ਰਾਈਸਿਸ ਨੇ, ਇਸ ਦੇ ਦਰਮਿਆਨ ਜਿਹੜੇ ਈਰਾਨ ਦੇ ਮਾਫ ਕਰਨਾ ਇਜ਼ਰਾਈਲ ਦੇ ਸਾਹਮਣੇ ਜਿਹੜੇ ਹੋਰ ਚੈਲੰਜਸ ਨੇ, ਮਤਲਬ ਉੱਥੋਂ ਦੀ ਜਿਹੜੀ ਗੌਰਮੈਂਟ ਆ ਜਾਂ ਹੋਰ ਇਕਨੋਮਿਕ ਤੌਰ ਤੇ ਜਿਹੜੇ ਚੈਲੰਜਸ ਨੇ, ਉਹ ਵੀ ਅਮਰੀਕਾ ਦੇ ਨਾਲ ਉਹ ਡਿਸਕਸ ਕਰਕੇ ਤੇ ਉਹਨਾਂ ਨੂੰ ਵੀ ਦੂਰ ਕਰਨਾ ਚਾਹੁੰਦਾ। ਇਸ ਟਾਈਮ ਇਜ਼ਰਾਈਲ ਦੀ ਜੇ ਆਪਾਂ ਕੂਟਨੀਤੀ ਨੂੰ ਦੇਖੀਏ ਤਾਂ ਇਜ਼ਰਾਈਲ ਗਾਜ਼ਾ ਤੋਂ ਬਾਅਦ ਜਾਂ ਇਜ਼ਰਾਈਲ ਹੋਰਾਂ ਦੇਸ਼ਾਂ ਦੇ ਵਿੱਚ ਹਿਜ਼ਬੁੱਲਾ ਨੂੰ ਖਦੇੜਨ ਤੋਂ ਬਾਅਦ, ਆਪਣੇ ਜਿਹੜੇ ਅਗਵਾਕਾਰ ਬੰਧਕ ਜਿਹੜੇ ਲੋਕ ਰੱਖੇ ਸੀਗੇ ਉਹਨਾਂ ਨੂੰ ਰਿਹਾ ਕਰਾਉਣ ਤੋਂ ਬਾਅਦ, ਇਜ਼ਰਾਈਲ ਅਮਰੀਕਾ ਦੀ ਮਦਦ ਦੇ ਨਾਲ ਉਸ ਖਿੱਤੇ ਦੇ ਵਿੱਚ ਇੱਕ ਵੱਡੀ ਪਾਵਰ ਵਜੋਂ ਉਹਦਾ ਉਭਾਰ ਲਗਾਤਾਰ ਜਾਰੀ ਹੈ। ਬੇਸ਼ੱਕ ਉਹਨੂੰ ਕਈ ਤਰਫਾਂ ਤੋਂ ਜਿਹੜੇ ਹਮਲੇ ਨੇ ਉਹ ਤਾਂ ਸਹਿਣੇ ਪਏ ਨੇ, ਉਹਦਾ ਕ੍ਰਿਟਿਸਿਜ਼ਮ ਵੀ ਦੁਨੀਆ ਭਰ ਦੇ ਵਿੱਚ ਹੁੰਦਾ, ਪਰ ਅਮਰੀਕਾ ਦੇ ਨਾਲ, ਅਮਰੀਕਾ ਦਾ ਸਾਥ ਹੋਣ ਕਰਕੇ, ਪੱਛਮ ਦੇ ਤਾਂ ਕਈ ਦੇਸ਼ ਹੋਰ ਨਾਰਾਜ਼ ਨੇ, ਪਰ ਅਮਰੀਕਾ ਦਾ ਸਾਥ ਹੋਣ ਕਰਕੇ ਇਜ਼ਰਾਈਲ ਦੀ ਇਸ ਟਾਈਮ ਉੱਥੇ ਜਿਹੜੀ ਆ ਹਰ ਮਾਮਲੇ ਦੇ ਵਿੱਚ ਜਿਹੜੀ ਬਾਂਹ, ਉਹ ਹੱਥ ਆ, ਉਹ ਉੱਤੇ ਆ। ਜੀ ਜੀ, ਅਗਲੀ ਖਬਰ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ ਰਸ਼ੀਆ ਦੇ ਵਿੱਚ ਕਹਿੰਦੇ ਪਈ ਲੇਬਰ ਦੀ ਬਹੁਤ ਘਾਟ ਹੈਗੀ ਆ, ਲੇਬਰ ਸ਼ਾਰਟੇਜ ਆ, ਜਦੋਂ ਤੋਂ ਜੰਗ ਲੱਗੀ ਹੋਈ ਹੈਗੀ ਆ, ਤੇ ਉਹ ਹੁਣ ਇੰਡੀਆ ਵੱਲ ਨੂੰ ਹੋਏ ਹੈਗੇ ਆ। ਕਹਿੰਦੇ ਵੀ ਇੰਡੀਆ ਤੋਂ ਸਾਨੂੰ ਲੇਬਰ ਆਉਣੀ ਚਾਹੀਦੀ ਹੈਗੀ ਆ। ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਬਹੁਤ ਸਾਰੇ ਲੋਕ ਪੰਜਾਬ ਤੋਂ ਵੀ ਉੱਥੇ ਗਏ ਆ, ਪਰ ਅਨਫੋਰਚੂਨੇਟਲੀ ਜਦੋਂ ਉੱਥੇ ਜਾ ਕੇ ਉਹ ਕੰਮ ਕਰਨ ਗਏ ਤੇ ਉਹਨਾਂ ਨੂੰ ਮਿਲਟਰੀ ਦੇ ਵਿੱਚ ਭਰਤੀ ਕਰ ਲਿਆ ਗਿਆ ਤੇ ਕੁਝ ਮੁੰਡਿਆਂ ਦੀਆਂ ਲਾਸ਼ਾਂ ਵੀ ਉੱਥੋਂ ਵਾਪਸ ਆਈਆਂ ਸੀਗੀਆਂ। ਸੋ ਇਹ ਧਿਆਨ ਰੱਖਣਾ ਚਾਹੀਦਾ, ਖਾਸ ਕਰਕੇ ਜਿਹੜੇ ਤੁਹਾਡੇ ਰਿਸ਼ਤੇਦਾਰ, ਦੋਸਤ ਮਿੱਤਰ ਹੈਗੇ ਆ, ਜੇ ਕੋਈ ਰਸ਼ੀਆ ਨੂੰ ਜਾਣਾ ਚਾਹੁੰਦਾ ਕੰਮ ਕਰਨ, ਮੇਕ ਸ਼ੋਰ ਕਰੋ ਕਿ ਚੱਕ ਕੇ ਉਹ ਤੁਹਾਨੂੰ ਮਿਲਟਰੀ ਦੇ ਵਿੱਚ ਨਾ ਭਰਤੀ ਕਰ ਲੈਣ। 2.3 ਮਿਲੀਅਨ ਵਰਕਰਸ ਦੀ ਰਸ਼ੀਆ ਦੇ ਵਿੱਚ ਸ਼ਾਰਟੇਜ ਆ ਤੇ ਉਹ ਹੁਣ ਇੰਡੀਆ ਵੱਲ ਨੂੰ ਉਹਨਾਂ ਨੇ ਆਪਣਾ ਮੂੰਹ ਆ ਉਹ ਕੀਤਾ। 2021 ਦੇ ਵਿੱਚ 5,000 ਵਰਕ ਪਰਮਿਟ ਭਾਰਤੀ ਮੂਲ ਦੇ ਲੋਕਾਂ ਨੂੰ ਜਾਰੀ ਕੀਤੇ ਸੀ, ਜੋ ਕਿ ਪਿਛਲੇ ਸਾਲ 72,000 ਪਰਮਿਟ ਹੋ ਗਏ ਹੈਗੇ ਆ। ਸੋ 72,000 ਲੋਕ ਭਾਰਤੀ ਮੂਲ ਦੇ ਰਸ਼ੀਆ ਦੇ ਵਿੱਚ ਵੀ ਕੰਮ ਕਰਨ ਗਏ ਹੈਗੇ ਆ। ਕਹਿੰਦੇ 8 ਲੱਖ ਲੋਕ ਉਹਨਾਂ ਨੂੰ ਚਾਹੀਦੇ ਆ ਮੈਨੂਫੈਕਚਰਿੰਗ 'ਚ, 1.5 ਮਿਲੀਅਨ ਸਰਵਿਸ ਤੇ ਕੰਸਟਰਕਸ਼ਨ ਸੈਕਟਰ ਦੇ ਵਿੱਚ, ਤੇ ਇੰਡੀਅਨਸ ਕਹਿੰਦੇ ਪਏ ਰਸ਼ੀਆ ਦੇ ਫਾਰਮਸ, ਫੈਕਟਰੀਜ਼ ਦੇ ਵਿੱਚ ਜੋ ਕੰਮ ਆ ਉਹ ਕਰ ਰਹੇ ਹੈਗੇ। ਜੀ,
ਅਗਲੀ ਖਬਰ ਉਹ ਟੀਚਰ ਦੇ ਨਾਲ ਜੁੜੀ ਹੋਈ ਹੈ ਜਿਹਦੇ ਬਾਰੇ ਆਪਾਂ ਦੱਸਿਆ ਸੀ ਤੁਹਾਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ। ਨਦਰਨ ਕੈਲੀਫੋਰਨੀਆ ਸਕੂਲ ਨੇ ਕਹਿੰਦੇ ਵੀ ਇੱਕ ਟੀਚਰ ਨੂੰ ਜਿਹੜਾ ਉਹ ਲੀਵ ਤੇ ਭੇਜ ਦਿੱਤਾ। ਉਹਨੇ ਸੈਲੀਬ੍ਰੇਟ ਕੀਤਾ ਸੀ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੂੰ, ਤੇ ਉਸ ਤੋਂ ਬਾਅਦ ਉਹਨੇ ਫੇਸਬੁੱਕ ਪੋਸਟ ਪਾਈ ਸੀ ਇਸ ਸਬੰਧ ਦੇ ਵਿੱਚ, ਤੇ ਉਸ ਤੋਂ ਬਾਅਦ ਲੋਕ ਉਹਨੂੰ ਲਗਾਤਾਰ ਜਿਹੜੇ ਨੇ ਲੋਕਲ ਉਹਦੀ ਪ੍ਰਾਪਰਟੀ ਨੂੰ ਡੈਮੇਜ ਕਰਨ ਦੀਆਂ ਜਿਹੜੀਆਂ ਧਮਕੀਆਂ ਦੇ ਕਮੈਂਟ ਵੀ ਕਰ ਰਹੇ ਸੀਗੇ। ਸਰਾਈ ਜਿਮਿੰਸ ਜਿਹਦਾ ਨਾਮ ਹੈ ਤੇ ਸਪੈਸ਼ਲ ਐਜੂਕੇਸ਼ਨ ਟੀਚਿੰਗ ਇੰਟਰਨ ਹੈ ਮੈਕਡੀ ਐਲੀਮੈਂਟਰੀ ਸਕੂਲ ਵਾਟਸਨਵਿਲ ਦੇ ਵਿੱਚ, ਤੇ ਉਹਨੇ ਕਿਹਾ ਸੀਗਾ ਵੀ ਜੇ ਉਹਦੇ ਸ਼ਹਿਰ ਦੇ ਵਿੱਚ ਆਈਸ ਆਉਂਦੀ ਹੈ ਤੇ ਇਹ ਬਹੁਤ ਵਧੀਆ ਗੱਲ ਆ, ਤੇ ਕਹਿੰਦੇ ਸਾਨੂੰ ਆਈਸ ਦੀ ਜ਼ਰੂਰਤ ਹੈ ਵਾਟਸਨਵਿਲ ਦੇ ਵਿੱਚ। ਤੇ ਨਾਲ ਹੀ ਉਹ ਕਹਿੰਦੇ ਵੀ ਜਿਹੜੀ ਜਿਮਿੰਸ ਉਹਨੇ ਹੋਰ ਵੀ ਕੀ ਚੀਜ਼ਾਂ ਜਿਹੜੀਆਂ ਨੇ ਉਹ ਲਿਖੀਆਂ ਨੇ, ਤੇ ਵਾਟਸਨਵਿਲ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਨੂੰ ਲੰਘੇ ਮਹੀਨੇ ਦੇ ਵਿੱਚ ਜਿਹੜੀ ਕੁਛ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਲੁੱਕ ਆਊਟ ਸੈਂਟਾ ਕਰੂਜ਼ ਦੀ ਇੱਕ ਪੋਸਟ ਦੇ ਮੁਤਾਬਕ। ਸੋ ਇਸ ਬੀਬੀ ਦਾ ਖਾਸਾ ਵਿਰੋਧ ਹੋਇਆ। ਉੱਥੇ ਜਿਹੜੇ ਪਜ਼ਾਰੋ ਵੈਲੀਜ਼ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਉਹਨਾਂ ਕੋਲੇ ਸ਼ਿਕਾਇਤਾਂ ਗਈਆਂ, ਤੇ ਉਹ ਕਹਿੰਦੇ ਵੀ ਸਾਡੇ ਜਿਹੜੇ 84% ਜਿਹੜੇ ਸਟੂਡੈਂਟ ਆ ਉਹ ਵੱਖ-ਵੱਖ ਮੂਲ ਦੇ ਲੋਕ ਨੇ, ਖਾਸ ਕਰਕੇ ਲਤੀਨੋ ਮੂਲ ਦੇ ਲੋਕ ਨੇ ਜਾਂ ਹੋਰ ਸਟੂਡੈਂਟ ਨੇ, ਮਾਫ ਕਰਨਾ ਵਿਦਿਆਰਥੀ ਨੇ, ਤੇ ਉਹਨਾਂ ਦੇ ਕਰਕੇ ਕਹਿੰਦੇ ਵੀ ਜੇ ਇਹੋ ਜਿਹੇ ਟੀਚਰ ਜਿਹੜੇ ਸੈਲੀਬ੍ਰੇਟ ਕਰਦੇ ਨੇ ਕਈ ਵਧੀਕੀਆਂ ਨੂੰ ਤਾਂ ਉਹ ਗਲਤ ਆ। ਉਸ ਤੋਂ ਬਾਅਦ ਇਹਨਾਂ ਨੇ ਫੈਸਲਾ ਲਿਆ ਜਿਹੜਾ ਪਜ਼ਾਰੋ ਵੈਲੀਜ਼ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਤੇ ਇਸ ਬੀਬੀ ਨੂੰ ਜਿਹੜੀ ਲੀਵ ਦੇ ਉੱਤੇ ਭੇਜ ਦਿੱਤਾ। ਇਹਦੀ ਜਿਹੜੀ ਫੇਸਬੁੱਕ ਪੋਸਟ ਆ ਉਹ ਤਾਂ ਨਹੀਂ ਇਹਨੇ ਹਟਾਈ, ਪਰ ਉੱਥੇ ਵੀ ਲੋਕਾਂ ਨੇ ਇਹਨੂੰ ਖਾਸਾ ਜਿਹੜਾ ਇਹਦੀ ਆਲੋਚਨਾ ਕੀਤੀ ਹੈ। ਜੀ, ਇਹ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੁੰਦਾ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਸਾਨੂੰ ਕਾਲਸ ਬਹੁਤ ਆਈਆਂ। ਭਾਈ ਅਮਰੀਕ ਸਿੰਘ ਚੰਡੀਗੜ੍ਹ ਕਥਾਵਾਚਕ ਮਿਲਪੀਟਸ ਜੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਹੈਗਾ ਉੱਥੇ ਪਹੁੰਚੇ ਹੋਏ ਆ, ਤੇ ਸ਼ਾਮਾਂ ਨੂੰ 6:30 ਵਜੇ ਤੋਂ ਲੈ ਕੇ 7:30 ਵਜੇ ਤੱਕ ਉਹ ਕਥਾ ਨਾਲ ਸੰਗਤਾਂ ਦੇ ਨਾਲ ਵਿਚਾਰ ਆਪਣੇ ਸਾਂਝੇ ਕਰਦੇ ਆ। ਤੇ ਜਿੰਨੇ ਵੀ ਲੋਕਲ ਹੈਗੇ ਬੇਰੀਏ ਦੇ ਸੰਗਤ ਤੇ ਉਹਨਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਗੁਰੂ ਘਰ ਪਹੁੰਚੋ। ਬਾਕੀ ਜਿਹੜੇ ਦੂਰ ਦਰਾਡੇ ਆ ਉਹ ਸਾਡੇ ਸਾਰੇ ਹੀ 14-15 ਜੋ ਰੇਡੀਓ ਸਟੇਸ਼ਨਸ ਆ ਉਹਨਾਂ ਦੇ ਉੱਤੇ ਲਾਈਵ ਪ੍ਰੋਗਰਾਮ ਤੁਸੀਂ ਸ਼ਾਮ ਨੂੰ ਉਹਨਾਂ ਦਾ ਜਿਹੜਾ 6:30 ਵਜੇ ਤੋਂ ਲੈ ਕੇ 7:30 ਵਜੇ ਤੱਕ ਸੁਣੋਗੇ। ਜੀ। ਸੋ ਇੱਥੇ ਹੀ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਆਪਾਂ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।